टीवी 84 उत्ते प्रोग्राम खबर दी खबर देख रहे सारे दर्शकों ਨੂੰ मैं सरबजीत ਸਿੰਘ ਘੁਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਪੁਲਿਸ ਵੱਲੋਂ ਸਿੱਖ ਨੌਜਵਾਨੀ ਨੂੰ ਲਗਾਤਾਰ ਨਿਸ਼ਾਨਾ ਜਿਹੜਾ ਹੈ ਉਹ ਬਣਾਇਆ ਜਾ ਰਿਹਾ। ਪੰਥਕ ਸਫਾਂ ਦੇ ਵਿੱਚ ਜਿਹੜੇ ਸਿੱਖ ਨੌਜਵਾਨ ਸਰਗਰਮ ਨੇ ਉਹਨਾਂ ਦੀਆਂ ਲਿਸਟਾਂ ਬਣਾਈਆਂ ਹੋਈਆਂ ਨੇ ਤੇ ਕਿਸੇ ਨਾ ਕਿਸੇ ਪੱਜ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਟੈਰੋਰਾਈਜ਼ ਕਰਨ ਲਈ ਉਹਨਾਂ ਨੂੰ ਡਰਾਉਣ ਧਮਕਾਉਣ ਲਈ ਯਤਨ ਜਿਹੜੇ ਨੇ ਉਹ ਜਾਰੀ ਰਹਿੰਦੇ ਆ ਤੇ ਕਈ ਵਾਰ ਝੂਠੇ ਕੇਸ ਵੀ ਬਣਾ ਦਿੱਤੇ ਜਾਂਦੇ ਆ। ਜਿਵੇਂ ਹੁਣੇ 7 ਮਾਰਚ ਨੂੰ ਇੱਕ ਕੇਸ ਦਾ ਫੈਸਲਾ ਗੁਰਦਾਸਪੁਰ ਦੀ ਅਦਾਲਤ ਵਿੱਚ ਹੋਇਆ ਜਿੱਥੇ ਜੱਜ ਜਤਿੰਦਰਪਾਲ ਸਿੰਘ ਖੁਰਮੀ ਨੇ ਜਿਹੜੇ ਸਿੱਖ ਨੌਜਵਾਨ ਆ ਉਹਨਾਂ ਨੂੰ ਬਰੀ ਕੀਤਾ। ਬਰੀ ਹੋਣ ਵਾਲੇ ਨੌਜਵਾਨ ਨਰਿੰਦਰਪਾਲ ਸਿੰਘ, ਸੁਖਜਿੰਦਰ ਸਿੰਘ, ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਇਹ ਸਾਰੇ ਜਿਹੜੇ ਨੌਜਵਾਨ ਨੇ FIR ਨੰਬਰ 83 ਜਿਹੜੀ ਕਿ 2013 ਦੇ ਵਿੱਚ ਅੰਡਰ ਸੈਕਸ਼ਨ 153 A 120 25 ਆਰਮਜ਼ ਐਕਟ ਤੇ 15 16 17 18 18 20 UAPA ਐਕਟ ਪੁਰਾਣਾ ਸ਼ਾਲਾ ਗੁਰਦਾਸਪੁਰ ਦਾ ਇਹ ਕੇਸ ਸੀਗਾ। ਇਹ ਕੇਸ ਜਿਹੜਾ ਸੀਗਾ ਜਿਹਦੇ ਵਿੱਚ ਅਸਾਲਟਾਂ ਰਾਈਫਲਾਂ ਪਿਸਤੌਲਾਂ ਬਰਾਮਦਗੀਆਂ ਅਸਲੇ ਦੀਆਂ ਦਿਖਾਈਆਂ ਗਈਆਂ। ਅਸਲ ਵਿੱਚ ਇਹ ਕੇਸ ਜਿਹੜਾ ਸੀ ਸਰਦਾਰ ਜਸਪਾਲ ਸਿੰਘ ਚੌੜ ਸਿੱਧਵਾਂ ਕਾਕਾ ਨੌਜਵਾਨ ਸੀਗਾ। ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਵਾਲਾ ਮਸਲਾ ਬਣਿਆ ਤਾਂ ਉਹ ਉੱਥੇ ਗੋਲੀ ਚੱਲ ਗਈ ਤੇ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੀ ਉੱਥੇ ਜਿਹੜੀ ਸੀ ਸ਼ਹੀਦੀ ਹੋ ਗਈ। ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੀ ਸ਼ਹੀਦੀ ਤੋਂ ਬਾਅਦ ਜਿਹੜਾ ਉਹਦੇ ਪਰਿਵਾਰ ਨੇ ਤੇ ਉਹਦੇ ਰਿਸ਼ਤੇਦਾਰਾਂ ਨੇ ਤੇ ਹੋਰ ਨੌਜਵਾਨਾਂ ਨੇ, ਇਲਾਕੇ ਦੀਆਂ ਸੰਗਤਾਂ ਨੇ, ਸਾਰੇ ਸਮਾਜ ਨੇ ਹੀ ਜਾਂ ਪੂਰੇ ਖਾਲਸਾ ਪੰਥ ਨੇ ਜਾਂ ਇਨਸਾਫ ਪਸੰਦ ਲੋਕਾਂ ਨੇ ਇਸ ਬੇਦਰਦੀ ਦੇ ਨਾਲ ਹੋਏ ਕਤਲ ਦਾ ਵਿਰੋਧ ਕੀਤਾ ਤੇ ਕਾਤਲਾਂ ਨੂੰ ਜਿਹੜਾ ਸੀ ਸਜ਼ਾਵਾਂ ਦਿਵਾਉਣ ਦੇ ਲਈ ਕਾਨੂੰਨੀ ਲੜਾਈ ਲੜੀ। ਉਹਦੇ ਉੱਤੋਂ ਜਿਹੜੇ ਪੰਜਾਬ ਪੁਲਿਸ ਦੇ ਅਫਸਰ ਸੀਗੇ ਤੇ ਸਿਆਸੀ ਭਲਵਾਨ ਸੀਗੇ ਉਹਨਾਂ ਨੂੰ ਬੜਾ ਗੁੱਸਾ ਆਇਆ ਵੀ ਇਹ ਕਿਵੇਂ ਹੋ ਗਿਆ, ਫਿਰ ਕੀ ਹੋ ਗਿਆ ਜੇ ਅਸੀਂ ਕਿਸੇ ਨੂੰ ਸਾਡੇ ਪੁਲਿਸੀਆਂ ਤੋਂ ਕੋਈ ਬੰਦਾ ਮਾਰਿਆ ਗਿਆ। ਜਿਵੇਂ ਬਰਗਾੜੀ ਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਫਿਰ ਕੀ ਹੋ ਗਿਆ ਜੇ 2 ਉੱਥੇ ਬੰਦੇ ਮਰ ਗਏ, ਤੁਸੀਂ ਉਹਦਾ ਮੁਆਵਜ਼ਾ ਲੈ ਲਓ ਤੇ ਨਜ਼ਾਰੇ ਲਓ। ਇਵੇਂ ਹੀ ਇੱਥੇ ਸੀ ਕੰਮ ਇਹ ਵੀ ਤੁਸੀਂ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਲਈ ਜਿੰਨੇ ਕੁ ਤੁਹਾਨੂੰ ਮਾਇਆ ਚਾਹੀਦੀ ਆ ਉਹ ਗੱਲ ਕਰੋ ਤੇ ਕੋਈ ਚੱਕਰ ਨਹੀਂ, ਤੁਸੀਂ ਸਾਡੇ ਪੁਲਿਸੀਆਂ ਨੂੰ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਨੇ ਉਸ ਬੇਦੋਸ਼ੀ ਨੌਜਵਾਨ ਦੇ ਉਹਨਾਂ ਨੂੰ ਕੁਛ ਨਾ ਕਹੋ। ਪਰ ਜਦੋਂ ਪਰਿਵਾਰ ਤੇ ਸਿੱਖ ਸੰਗਤਾਂ ਜਾਂ ਸਿੱਖ ਨੌਜਵਾਨ ਇਸ ਮੁੱਦੇ ਉੱਤੇ ਸਰਗਰਮ ਰਹੇ ਤਾਂ ਫਿਰ ਇੱਕ ਝੂਠਾ ਕੇਸ ਤਿਆਰ ਕੀਤਾ ਗਿਆ ਜਿਹਦੇ ਵਿੱਚ ਸਰਦਾਰ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਰਿਸ਼ਤੇਦਾਰ ਫਸਾਏ ਗਏ ਤੇ ਇੱਕ ਤਰੀਕੇ ਨਾਲ ਇਹ ਪਰਿਵਾਰ ਨੂੰ ਥ੍ਰੈਟ ਦਿੱਤੀ ਗਈ ਕਿ ਜੇ ਤੁਸੀਂ ਇਸ ਕੇਸ ਦਾ ਖਹਿੜਾ ਨਾ ਛੱਡਿਆ, ਜੇ ਤੁਸੀਂ ਕੇਸ ਦੀ ਪੈਰਵਾਈ ਸਰਦਾਰ ਜਸਪਾਲ ਸਿੰਘ ਚੌੜ ਸਿੱਧਵਾਂ ਵਾਲੇ ਦੀ ਕਰਨੀ ਬੰਦ ਨਾ ਕੀਤੀ ਤਾਂ ਫਿਰ ਅਸੀਂ ਆ ਦੇਖੋ ਤੁਹਾਡੇ ਬੱਚਿਆਂ ਨੂੰ ਐਂ ਕਰ ਦਿਆਂਗੇ ਉਹ ਕਰ ਦਿਆਂਗੇ। ਉਹ ਝੂਠਾ ਕੇਸ ਜਿਹੜਾ ਸੀਗਾ ਬਣਾਇਆ ਉਹਦਾ ਫੈਸਲਾ 7 ਸਾਲ ਬਾਅਦ ਆਇਆ ਵਾ ਤੇ ਉਹ ਬਰੀ ਹੋ ਗਏ। ਹੁਣ ਉਹ ਨੌਜਵਾਨ ਜਿਹੜੇ ਨੇ ਉਹਨਾਂ ਨੇ 7 ਸਾਲ ਸਜ਼ਾ ਕਾਹਦੀ ਭੁਗਤੀ ਆ? ਇਸ ਗੱਲ ਦੀ ਸਜ਼ਾ ਭੁਗਤੀ ਆ ਕਿ ਉਹ ਪੰਥਕ ਸਫਾਂ 'ਚ ਸਰਗਰਮ ਕਿਉਂ ਸੀ, ਉਹ ਪੁਲਿਸ ਦੇ ਜ਼ੁਲਮਾਂ ਦੇ ਖਿਲਾਫ ਬੋਲਦੇ ਕਿਉਂ ਸੀ, ਉਹ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੀ ਸ਼ਹਾਦਤ ਦੇ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਇਨਸਾਫ ਦਿਵਾਉਣ ਦੇ ਲਈ ਉਹਨਾਂ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਕਿਉਂ ਯਤਨਸ਼ੀਲ ਸੀਗੇ। ਸੋ ਕੁੱਲ ਮਿਲਾ ਕੇ ਸਿੱਖਾਂ ਦੇ ਉੱਤੇ ਇਹ ਇੱਕ ਇਸ ਤਰੀਕੇ ਦਾ ਵੀ ਜ਼ੁਲਮ ਜਿਹੜਾ ਹੈ ਉਹ ਕੀਤਾ ਜਾ ਰਿਹਾ। ਮੈਂ ਕੱਲ ਵੀ ਗੱਲ ਕੀਤੀ ਸੀ ਕਿ 35 ਸਾਲ ਬਾਅਦ ਟਰਾਂਜਿਸਟਰ ਬੰਬ ਕਾਂਡ ਦੇ ਦੋਸ਼ੀ ਜਿਹੜੇ ਮੰਨੇ ਸੀ ਭਾਰਤ ਸਰਕਾਰ ਨੇ ਉਹ ਸਾਰੇ ਮੁਲਜ਼ਮ ਜਿਹੜੇ ਸੀ ਉਹ ਬਰੀ ਕਰਤੇ। ਪਰ 35 ਸਾਲ ਜੋ ਉਹਨਾਂ ਨੇ ਝੱਲਿਆ, ਜਿਵੇਂ ਆਹ ਨੌਜਵਾਨਾਂ ਨੇ 7 ਸਾਲ ਝੱਲਿਆ। ਸੋ ਅਦਾਲਤਾਂ ਦੇ ਰਾਹੀਂ, ਕੇਸਾਂ ਦੇ ਰਾਹੀਂ, ਕਿਵੇਂ ਥਾਣਿਆਂ ਕਚਹਿਰੀਆਂ ਦੇ ਰਾਹੀਂ ਕਿਵੇਂ ਸਿੱਖ ਜਵਾਨੀ ਨੂੰ ਜਾਂ ਸਿੱਖਾਂ ਨੂੰ ਡਰਾਇਆ ਜਾ ਰਿਹਾ, ਇਹ ਇੱਕ ਆਪਣੀ ਤਰ੍ਹਾਂ ਦਾ ਵੱਖਰਾ ਜਿਹੜਾ ਅੱਤਵਾਦ ਆ, ਇਹ ਅੱਤਵਾਦ ਆ। ਹਕੂਮਤ ਦੀ ਛਤਰ ਛਾਇਆ ਹੇਠ ਸਿੱਖਾਂ ਨੂੰ ਡਰਾਉਣ ਧਮਕਾਉਣ ਦੇ ਲਈ ਇਹ ਸਾਰਾ ਕੁਝ ਚੱਲ ਰਿਹਾ। ਥੋੜੇ ਦਿਨ ਹੋਏ ਨੇ ਧਾਰੀਵਾਲ ਕਸਬਾ ਗੁਰਦਾਸਪੁਰ ਦੇ ਕੋਲ, ਉੱਥੇ ਇੱਕ ਹਨੀ ਮਹਾਜਨ ਤੇ ਅਸ਼ੋਕ ਕੁਮਾਰ ਨਾਂ ਦੇ ਹਿੰਦੂ ਕੱਟੜਪੰਥੀ ਦੇ ਉੱਤੇ ਕਿਸੇ ਨੇ ਉੱਥੇ ਫਾਇਰਿੰਗ ਕੀਤੀ ਜਿਹਦੇ 'ਚ ਅਸ਼ੋਕ ਕੁਮਾਰ ਦੀ ਡੈਥ ਹੋ ਗਈ ਤੇ ਹਨੀ ਮਹਾਜਨ ਜਿਹੜਾ ਉਹ ਜ਼ਖਮੀ ਹੈ।
ਉਸ ਗੱਲ ਦੇ ਬਹਾਨੇ ਇਸ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਏਰੀਏ ਦੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੂੰ ਥਾਣਿਆਂ 'ਚ ਰੱਖ ਕੇ ਸੀਏ ਸਟਾਫਾਂ 'ਚ ਰੱਖ ਕੇ ਟੌਰਚਰ ਕੀਤਾ ਗਿਆ ਤੇ ਜਿਹਦੀ ਜਿਵੇਂ ਜਿਵੇਂ ਪੈਰਵਾਈ ਹੁੰਦੀ ਗਈ ਅਖੀਰ ਫਿਰ ਉਹ ਬਣਿਆ। ਹਜੇ ਤੱਕ ਕੁਝ ਨਹੀਂ ਵੀ ਕਿਹਨੇ ਉਹ ਕੰਮ ਕੀਤਾ, ਪਰ ਉਹਨਾਂ ਨੌਜਵਾਨਾਂ ਨੂੰ ਬਹੁਤ ਬੇਦਰਦੀ ਦੇ ਨਾਲ ਤਸ਼ੱਦਦ ਝੱਲਣਾ ਪਿਆ, ਕੀਤਾ ਉਹਨਾਂ ਤੇ ਤਸ਼ੱਦਦ। ਤੇ ਇੱਧਰ ਖੰਨੇ ਦੇ ਵਿੱਚ ਕੋਈ ਜਿਹੜਾ ਹੈ ਪ੍ਰਾਚੀਨ ਸ਼ਿਵ ਦਵਾਲਾ, ਉਹਦਾ ਮਹੰਤ ਆ ਕੋਈ ਸ਼ਿਵ ਸੈਨਾ ਪੰਜਾਬ ਦਾ, ਕਹਿੰਦੇ ਜੀ ਰਾਸ਼ਟਰੀ ਪ੍ਰਚਾਰਕ ਆ ਮਹੰਤ ਕਸ਼ਮੀਰ ਗਿਰੀ, ਵੀ ਉਹਦੇ ਉੱਤੇ ਕਹਿੰਦੇ ਵੀ ਉਹ ਪੂਜਾ ਅਰਚਨਾ ਕਰਨ ਲਈ ਮੰਦਿਰ ਵੱਲ ਨੂੰ ਜਾ ਰਿਹਾ ਸੀਗਾ ਤੇ ਸਵੇਰੇ 5 ਵਜੇ, ਸਵੇਰੇ 5:30 ਵਜੇ ਦੇ ਕਰੀਬ ਬਈ ਨੌਜਵਾਨ ਸੀਗੇ ਦੋ, ਉਹਨਾਂ ਨੇ ਜਿਹੜੇ ਸੀਗੇ ਉਹਦੇ ਉੱਤੇ ਫਾਇਰਿੰਗ ਕੀਤੀ ਹੈ। ਅਖਬਾਰਾਂ ਦੀ ਖਬਰ ਆ ਵੀ ਉੱਥੇ ਉਹ ਸਵੇਰੇ ਸਾਧਰਿਓਂ ਜਦੋਂ 5:30 ਵਜੇ ਜਿਹੜਾ ਸੀਗਾ ਆਪਦਾ ਪੂਜਾ ਅਰਚਨਾ ਕਰਨ ਲਈ ਜਾ ਰਿਹਾ ਸੀਗਾ ਤਾਂ ਇਹਨੂੰ ਭੱਜ ਕੇ ਜਾਨ ਬਚਾਉਣੀ ਪਈ ਕਿਉਂਕਿ ਉਹਨਾਂ ਨੇ ਫਾਇਰਿੰਗ ਕਰਤੀ। ਤੇ ਕਹਿੰਦੇ ਆ ਵੀ CCTV ਕੈਮਰੇ ਜਿਹੜੇ ਨੇ ਉਹ ਕਬਜ਼ੇ 'ਚ ਲੈ ਲਏ ਆ ਤੇ ਚਲਾਈਆਂ ਹੋਈਆਂ ਗੋਲੀਆਂ ਦੇ 2 ਖੋਲ ਵੀ ਉੱਥੋਂ ਬਰਾਮਦ ਹੋਏ ਨੇ। ਤੇ ਮਹੰਤ ਜਿਹੜਾ ਕਸ਼ਮੀਰ ਗਿਰੀ ਆ ਉਹਨੇ ਕਿਹਾ ਵੀ ਉਹ ਪੂਜਾ ਕਰਨ ਦੇ ਲਈ 5:30 ਵਜੇ ਜਦੋਂ ਜਾ ਰਿਹਾ ਸੀ ਤੇ ਮੋਟਰਸਾਈਕਲ ਸਵਾਰ ਜਿਨ੍ਹਾਂ ਚੋਂ ਚਾਲਕ ਨੇ ਮੂੰਹ ਬੰਨਿਆ ਹੋਇਆ ਸੀ ਤੇ ਪਿੱਛੇ ਬੈਠੇ ਨੇ ਹੈਲਮਟ ਪਹਿਨਿਆ ਹੋਇਆ ਸੀਗਾ ਵੀ ਉਹਨਾਂ ਨੇ ਇਹ ਗੋਲੀ ਚਲਾਈ ਹੈ। ਤੇ ਉੱਥੇ ਫਿਰ ਪੁਲਿਸ ਕਾਰਵਾਈ ਜਿਹੜੀ ਆ ਉਹ ਜਦੋਂ ਚੱਲੀ ਤਾਂ DSP ਰਾਜਨ ਪਰਮਿੰਦਰ ਸਿੰਘ ਮੱਲੀ ਨੇ ਕਿਹਾ ਬਈ CCTV ਫੁਟੇਜ ਤੇ ਪਤਾ ਲੱਗਦਾ ਕਿ 2 ਹਮਲਾਵਰਾਂ ਨੇ ਮਹੰਤ ਕਸ਼ਮੀਰ ਗਿਰੀ ਤੇ ਹਮਲਾ ਕੀਤਾ ਵਾ ਤੇ ਅਸੀਂ ਇਹਦੇ ਲਈ ਹਾਈ ਅਲਰਟ ਕਰਤਾ ਵਾ ਤੇ ਦੋਸ਼ੀਆਂ ਨੂੰ ਅਸੀਂ ਫੜਨ ਦੇ ਲਈ ਕਾਰਵਾਈ ਕੀਤੀ ਹੈ। ਇਹ ਜਿਹੜੀ ਖਬਰ ਵਾ ਇਹ ਥਾਣਾ ਸਿਟੀ 2 ਆ ਜਿਹੜਾ ਉਹ ਤੋਂ ਸਿਰਫ 200 ਮੀਟਰ ਦੂਰ ਇਹ ਦੱਸਿਆ ਜਾਂਦੀ ਆ ਜਗ੍ਹਾ ਜਿੱਥੇ ਵਾਕਿਆ ਹੋਇਆ ਵਾ। ਤੇ ਗੋਲੀ ਕਹਿੰਦੇ ਜਿਹੜੀ ਹੈਗੀ ਆ ਉਹਦੇ ਬਿਲਕੁਲ ਨੇੜਿਓਂ ਲੱਗ ਗਈ, ਉਹਨੂੰ ਹੋਇਆ ਤਾਂ ਕੁਝ ਨਹੀਂ, ਫੱਟੜ ਵੀ ਨਹੀਂ ਹੋਇਆ ਬੰਦਾ, ਪਰ ਇਹ ਹੈ ਤਾਂ ਮਾੜੀ ਗੱਲ ਆ ਵੀ ਕਿਸੇ ਬੰਦੇ ਉੱਤੇ ਇਸ ਤਰ੍ਹਾਂ। ਉਹ ਕਹਿੰਦਾ ਵੀ ਮੈਨੂੰ ਪਹਿਲਾਂ ਹੀ ਮਤਲਬ ਸ਼ੱਕ ਜਿਹਾ ਪੈ ਗਿਆ ਵੀ ਜਿਵੇਂ ਕੋਈ ਇਹ ਮੇਰਾ ਪਿੱਛਾ ਕਰ ਰਹੇ ਨੇ। ਤੇ ਜਦੋਂ ਉਹਨਾਂ ਨੇ ਗੋਲੀਆਂ ਚਲਾਈਆਂ ਤਾਂ ਇੱਕ ਘਰ ਦੇ ਗੇਟ 'ਚ ਵੱਜੀ ਆ ਗੋਲੀ, ਦੂਜੀ ਗੋਲੀ ਉੱਪਰ ਦੀ ਲੰਘ ਗਈ। ਗਿਰੀ ਨੇ ਦੱਸਿਆ ਵੀ ਉਹਨੇ ਤੁਰੰਤ ਆਪਦਾ ਰਿਵਾਲਵਰ ਕੱਢਿਆ ਪਰ ਹਮਲਾਵਰ ਜਿਹੜੇ ਸੀਗੇ ਉਹ ਫਰਾਰ ਹੋ ਗਏ। ਇਸ ਗੱਲ ਤੋਂ ਬਾਅਦ ਵਿੱਚ ਹਿੰਦੂ ਸ਼ਿਵ ਸੈਨਾ ਦੇ ਬਹੁਤ ਵੱਡੀ ਗਿਣਤੀ ਵਿੱਚ ਆਗੂ ਜਿਹੜੇ ਸੀ ਉਹ ਇਕੱਠੇ ਹੋ ਗਏ ਤੇ ਉਹਨੇ ਗਿਰੀ ਨੇ ਦੱਸਿਆ ਵੀ ਪਿਛਲੇ ਕੁਝ ਦਿਨਾਂ ਤੋਂ ਜੰਮੂ ਕਸ਼ਮੀਰ ਤੋਂ ਇਮਰਾਨ ਖਾਨ ਨਾਂ ਦੇ ਇੱਕ ਵਿਅਕਤੀ ਦੇ ਧਮਕੀ ਭਰੇ ਫੋਨ ਆ ਰਹੇ ਨੇ ਤੇ ਇਹਦੀ ਉਹਨੇ ਸੂਚਨਾ ਪੁਲਿਸ ਨੂੰ ਦਿੱਤੀ ਹੋਈ ਆ। ਤੇ ਉਹਨੇ ਦੱਸਿਆ ਕਿ ਜਿਹੜਾ ਗਨਮੈਨ ਮਿਲਿਆ ਹੋਇਆ ਉਹ ਹਜੇ ਨਹਾਉਣ ਗਿਆ ਹੋਇਆ ਸੀ, ਉਸ ਮੌਕੇ ਬਾਥਰੂਮ ਵਗੈਰਾ ਸਵੇਰੇ ਨਹਾਉਣ ਗਿਆ ਹੋਣਾ। ਤੇ ਇਹ ਜਿਹੜੇ ਹਿੰਦੂ ਸ਼ਿਵ ਸੈਨਾ ਵਾਲੇ ਸੀ ਇਹਨਾਂ ਨੇ ਫਿਰ ਬੁੱਧਵਾਰ ਨੂੰ ਖੰਨਾ ਸ਼ਹਿਰ ਬੰਦ ਕਰਨ ਦਾ ਐਲਾਨ ਕੀਤਾ ਤੇ ਇਹਨਾਂ ਨੇ ਫਿਰ ਜਿਹੜਾ ਸੀ ਬੁੱਧਵਾਰ ਨੂੰ 11 ਮਾਰਚ ਨੂੰ ਜਿਹੜਾ ਸੀਗਾ ਬੰਦ ਦਾ ਸੱਦਾ ਦਿੱਤਾ ਹੋਇਆ ਸੀਗਾ, ਜਿਹਦੇ ਵਿੱਚ ਸ਼ਿਵ ਸੈਨਾ ਪੰਜਾਬ, ਸ਼ਿਵ ਸੈਨਾ ਆਜ਼ਾਦ, ਸ਼ਿਵ ਸੈਨਾ ਹਿੰਦੁਸਤਾਨ ਤੇ ਹੋਰ ਹਿੰਦੂ ਜਥੇਬੰਦੀਆਂ ਜਿਹੜੀਆਂ ਨੇ ਇਹਨਾਂ ਨੇ ਕਸ਼ਮੀਰ ਗਿਰੀ ਉੱਤੇ ਹੋਏ ਹਮਲੇ ਦੇ ਖਿਲਾਫ ਉੱਥੇ ਜਿਹੜਾ ਸੀਗਾ ਰੋਸ ਮਾਰਚ ਕੱਢਿਆ ਤੇ ਲਲਹੇੜੀ ਰੋਡ ਦੇ ਵਿੱਚ GT ਰੋਡ ਜਿਹੜਾ ਸੀ ਉਹ ਜਾਮ ਕੀਤਾ। ਤੇ ਸ਼ਿਵ ਸੈਨਾ ਦੇ ਪ੍ਰਧਾਨ ਸੰਜੀਵ ਘਨੌਲੀ ਤੇ ਜਿਹੜੇ ਹੋਰ ਸੀਗੇ ਇਹਨਾਂ ਨੇ ਮੰਗ ਕੀਤੀ ਕਿ ਇਹ ਜਿਹੜੇ ਹਿੰਦੂ ਨੇਤਾਵਾਂ ਨੇ ਉੱਤੇ ਹਮਲੇ ਹੋ ਰਹੇ ਨੇ ਇਹਦੇ ਮਤਲਬ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜੇ ਜਾਣ। ਇਸ ਤਰ੍ਹਾਂ ਸਾਰੀ ਗੱਲਬਾਤ ਚਲੋ ਇਹਨਾਂ ਨੇ ਕਹਿੰਦੇ ਜੀ ਮੁਜ਼ਾਹਰਾਕਾਰੀਆਂ ਨੇ ਖਾਲਿਸਤਾਨ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਇੱਕ ਪੁਤਲਾ ਸਾੜਿਆ। ਸੋ ਇਹ ਉੱਥੇ ਬੜੀ ਵੱਡੀ ਗਿਣਤੀ ਦੇ ਵਿੱਚ ਕਹਿੰਦੇ ਆ ਵੀ ਅਸੀਂ ਇਕੱਠ ਕੀਤਾ ਤੇ ਇਹ ਸਾਰਾ ਕੁਝ ਵਾਪਰਿਆ। ਹੁਣ ਇਹ ਜਿਹੜੀ ਗੱਲ ਇੱਥੇ ਆਪਾਂ ਸਾਂਝੀ ਕੀਤੀ ਆ, ਪੜ੍ਹੀ ਆ ਸਾਰੀ ਖਬਰ, ਉਹਦਾ ਇੱਕ ਜਿਹੜੀ ਪਹਿਲਾਂ ਚੱਲ ਰਹੀ ਸੀ ਗੱਲ ਉਹਦੇ ਨਾਲ ਕੀ ਸੰਬੰਧ ਵਾ। ਬਈ ਪਹਿਲਾਂ ਆਪਾਂ ਦੇਖਿਆ ਕਿ 7 ਸਾਲ 5-6 ਮੁੰਡੇ ਸਿੱਖਾਂ ਦੇ ਫੜ ਕੇ ਉਹਨਾਂ ਤੇ ਕੇਸ ਚਲਾਇਆ ਤੇ ਬਾਅਦ ਚੋਂ ਅਦਾਲਤ ਨੇ ਬਰੀ ਕਰਤੇ। ਇਵੇਂ ਹੀ ਆ ਜਿਹੜਾ ਅਸ਼ੋਕ ਕੁਮਾਰ ਤੇ ਹਨੀ ਮਹਾਜਨ ਧਾਰੀਵਾਲ ਦੇ ਵਿੱਚ ਜਿਨ੍ਹਾਂ ਤੇ ਹਮਲਾ ਹੋਇਆ, ਇੱਥੇ ਵੀ 35-40 ਸਿੱਖ ਨੌਜਵਾਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਕੋਈ ਗੱਲ ਤਾਂ ਹਜੇ ਤੱਕ ਨਿਕਲੀ ਨਹੀਂ, ਪਰ ਉਹਨਾਂ ਨੌਜਵਾਨਾਂ ਦਾ ਜ਼ਰੂਰ ਕੰਗਾ ਕਰਤਾ। ਹੁਣ ਇੱਧਰ ਜਿਹੜਾ ਖੰਨੇ ਦੇ ਵਿੱਚ ਕੰਮ ਹੋਇਆ, ਫਾਇਰਿੰਗ ਹੋਈ ਆ, ਉਹ ਕਿਹਨੇ ਕੀਤੀ, ਕਿਵੇਂ ਕੀਤੀ, ਕਿਉਂ ਕੀਤੀ, ਉਹ ਗੱਲ ਤਾਂ ਜੇ ਦੂਰ ਦੀ ਆ। ਪਰ ਇਸ ਇਲਾਕੇ ਦੇ ਵਿੱਚ ਪੰਥਕ ਸੋਚ ਵਾਲੇ ਸਾਰੇ ਸਿੱਖ ਨੌਜਵਾਨਾਂ ਨੂੰ ਥਾਣੇ 'ਚ ਸੀਏ ਸਟਾਫ ਦੇ ਵਿੱਚ ਉੱਥੇ ਸੱਦ ਕੇ ਉਹਨਾਂ ਨੂੰ ਪੁੱਛਗਿੱਛ ਹੋ ਰਹੀ ਆ, ਇੰਟਰੋਗੇਸ਼ਨ ਹੋ ਰਹੀ ਹੈ। ਜਦੋਂ ਕਿ ਉਹਨੇ
ਕਿਹਾ ਕਿ ਮੈਨੂੰ ਇਮਰਾਨ ਖਾਨ ਨਾਂ ਦੇ ਕਿਸੇ ਬੰਦੇ ਦਾ ਕਸ਼ਮੀਰ ਤੋਂ ਧਮਕੀ ਫੋਨ ਆ ਰਿਹਾ, ਪਰ ਕਿਸੇ ਸਿੱਖ ਨੌਜਵਾਨ ਨੂੰ ਉਹਨੇ ਆਪਦੀ ਐਪਲੀਕੇਸ਼ਨ 'ਚ ਨਹੀਂ ਕਿਹਾ ਕਿ ਮੈਨੂੰ ਕਿਸੇ ਸਿੱਖ ਤੋਂ ਜਾਂ ਖਾਲਿਸਤਾਨੀਆਂ ਤੋਂ ਜਾਂ ਇਸ ਤਰ੍ਹਾਂ ਕੋਈ ਖਤਰਾ। ਪਰ ਸਿੱਖ ਨੌਜਵਾਨਾਂ ਨੂੰ ਟਾਰਗੇਟ ਕਰਕੇ ਪੰਜਾਬ ਪੁਲਿਸ ਨੇ ਆਪਦੀ ਮੁਹਿੰਮ ਪੂਰੀ ਭਖਾ ਦਿੱਤੀ ਹੈ। ਕੱਲ ਤੋਂ ਬੜੀ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੂੰ ਅੱਡ-ਅੱਡ ਥਾਵਾਂ ਤੇ ਜਾ ਕੇ ਪੁਲਿਸ ਮੁਲਾਜ਼ਮ ਕਹਿ ਰਹੇ ਆ ਕਿ ਉੱਥੇ ਸੀਏ ਸਟਾਫ ਖੰਨੇ ਪਹੁੰਚੋ ਜੀ। ਹੋਰ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਨੂੰ ਵੀ ਸੁਨੇਹੇ ਲੱਗੇ ਆ ਕਿ ਭਾਜੀ ਸਾਨੂੰ ਬੁਲਾਇਆ ਹੈਗਾ ਤੇ ਅਸੀਂ ਉੱਥੇ ਕੀ ਕਰਾਂਗੇ, ਕੀ ਹੋਏਗਾ। ਜਿਹੜੇ ਖਾਸ ਤੌਰ ਦੇ ਉੱਤੇ ਪਿਛਲੇ ਸਮਿਆਂ ਦੇ ਵਿੱਚ ਅਦਾਲਤਾਂ ਨੇ ਬਰੀ ਕੀਤੇ ਹੋਏ ਸਿੰਘ ਨੇ, ਉਹ ਸਾਰਿਆਂ ਨੂੰ ਸੁਨੇਹੇ ਲੱਗ ਰਹੇ ਨੇ। ਤੇ ਕੱਲ ਮੈਂ ਅੰਮ੍ਰਿਤਸਰ ਰਹਿਣਾ ਤੇ ਮੇਰੇ ਮਾਪੇ ਪਿੰਡ ਘੁਮਾਣ, ਜ਼ਿਲ੍ਹਾ ਲੁਧਿਆਣਾ, ਰਾਏਕੋਟ ਦੇ ਕੋਲ, ਮੁੱਲਾਂਪੁਰ ਦੇ ਰਾਏਕੋਟ ਦੇ ਵਿਚਾਲੇ ਪਿੰਡ ਆ ਘੁਮਾਣ, ਗੁਰੂ ਸਰ ਸੁਧਾਰ ਕਾਲਜ ਆ ਸਾਡੇ ਪਿੰਡ ਦੇ ਨਾਲ। ਉੱਥੇ ਵੀ ਪੁਲਿਸ ਮੁਲਾਜ਼ਮ ਗਏ ਆ ਤੇ ਉਹਨਾਂ ਨੇ ਕਿਹਾ ਹੈਗਾ ਕਿ ਮੇਰੇ ਬਾਰੇ ਵੀ ਉਹਨੂੰ ਉੱਥੇ ਪੇਸ਼ ਕਰੋ। ਮੈਂ ਉੱਥੇ ਐਸਪੀ ਦਾ ਜਿਹੜਾ ਡੀਐਸਪੀ ਦਾ ਰੀਡਰ ਸੀ, ਜਿਹਦਾ ਉਹ ਨੰਬਰ ਦੇ ਕੇ ਗਿਆ ਸੀ ਘਰੇ, ਪੁਲਿਸ ਮੁਲਾਜ਼ਮ ਦੇ ਕੇ ਗਏ ਸੀ, ਉਹਦੇ ਨਾਲ ਮੈਂ ਗੱਲ ਕੀਤੀ। ਮੈਂ ਪੁੱਛਿਆ ਵੀ ਕਿਸ ਮਾਮਲੇ 'ਚ ਮੈਨੂੰ ਸੱਦ ਰਹੇ ਹੋ। ਮੈਨੂੰ 20 ਘੱਟੋ ਘੱਟ ਸਾਲ ਹੋ ਗਏ, ਮੈਂ ਅੰਮ੍ਰਿਤਸਰ ਰਹਿੰਦਾ ਤੇ ਮੇਰੇ ਤੇ ਕੋਈ ਕੇਸ ਨਹੀਂ, ਮੈਨੂੰ ਕਿਉਂ ਬੁਲਾਇਆ, ਕਿਸ ਗੱਲ 'ਚ ਬੁਲਾਇਆ? ਤੇ ਉਹਦਾ ਕੋਈ ਬਾਹਲਾ ਤਸੱਲੀ ਬਖਸ਼ ਜਵਾਬ ਨਹੀਂ ਸੀਗਾ। ਪਰ ਮੈਂ ਤਾਂ ਚਲੋ ਜੋ ਉੱਥੇ ਜਾਣਾ ਪੈਣਾ ਜਾਂ ਜੋ ਉੱਥੇ ਭੁਗਤਣਾ ਪੈਣਾ ਉਹ ਤਾਂ ਇੱਕ ਅਲੱਗ ਚੱਕਰ ਆ। ਪਰ ਮੈਂ ਇਸ ਗੱਲ ਨੂੰ ਸੰਗਤਾਂ ਦੇ ਰੂਬਰੂ ਇਸ ਗੱਲ ਹੀ ਦੱਸ ਰਿਹਾ ਕਿ ਜਿਹੜੇ ਇਹ ਸਮਝਦੇ ਆ ਕਿ ਹੁਣ ਹਾਲਾਤ ਬੜੇ ਉੱਥੇ ਠੀਕ ਨੇ ਜਾਂ ਉੱਥੇ ਕੋਈ ਹੁਣ ਪੰਜਾਬ 'ਚ ਗੜਬੜ ਨਹੀਂ ਹੋ ਰਹੀ, ਇੱਥੇ ਇਹ ਹੈਗਾ ਕਿ ਜਿੰਨੇ ਜੇਲ੍ਹਾਂ 'ਚੋਂ ਨਜ਼ਰਬੰਦ ਰਹੇ ਆ, ਜਿਹੜੇ ਬਰੀ ਹੋਏ ਨੇ, ਉਹਨਾਂ ਨੂੰ ਜਦੋਂ ਦਿਲ ਕਰਦਾ ਥਾਣਿਆਂ ਦੇ ਵਿੱਚ ਬੁਲਾ ਕੇ ਜਲੀਲ ਕੀਤਾ ਜਾਂਦਾ। ਇਵੇਂ ਹੀ ਜਿਹੜੇ ਹੋਰ ਸਿੱਖ ਜਿਨ੍ਹਾਂ ਤੇ ਕੋਈ ਕੇਸ ਅਜੇ ਤੱਕ ਨਹੀਂ ਬਣਿਆ, ਪਰ ਪੰਥਕ ਸਭਾ 'ਚ ਜਾਂ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਜਿਹੜਾ ਪੰਜਾਬ ਦੇ ਵਿੱਚ ਅੰਦੋਲਨ ਚੱਲਿਆ, ਉਹਦੇ ਵਿੱਚ ਜਿਹੜੇ ਸ਼ਾਮਲ ਰਹੇ ਨੇ, ਉਹਨਾਂ ਸਾਰਿਆਂ ਨੂੰ ਟਾਰਗੇਟ ਕਰਦੇ ਨੇ। ਉਹਨਾਂ ਦੀਆਂ ਲਿਸਟਾਂ ਬਣੀਆਂ ਹੋਈਆਂ ਨੇ ਵੀ ਆਹ ਨੌਜਵਾਨ ਜਿਹੜੇ ਨੇ ਇੱਥੇ ਜ਼ਿਆਦਾ ਸਰਗਰਮ ਰਹੇ ਨੇ। ਸੋ ਪੰਜਾਬ ਦੇ ਵਿੱਚ ਇਸ ਵਕਤ ਫਿਰ ਉਹੀ ਸਾਰਾ ਕੁਝ ਜਿਹੜਾ KPS ਗਿੱਲ ਮੌਕੇ ਹੁੰਦਾ ਸੀ, ਉਹ ਸਾਰਾ ਇੱਕ ਤਰੀਕੇ ਨਾਲ ਫੇਰ ਸ਼ੁਰੂ ਹੋ ਗਿਆ। ਤੇ ਘਟਿਆ, ਬੰਦ ਤਾਂ ਕਦੇ ਵੀ ਨਹੀਂ ਹੋਇਆ ਸੀ, ਇੱਕ ਵਾਰੀ ਘਟ ਜੇ ਜ਼ਰੂਰ ਗਿਆ ਸੀਗਾ। ਪਰ ਹੁਣ ਪੁਲਿਸ ਜਿਹੜੀ ਆ ਪੂਰੀ ਬੇਕਿਰਕੀ ਦੇ ਨਾਲ ਸਿੱਖ ਜਵਾਨੀ ਨੂੰ ਨਿਸ਼ਾਨਾ ਬਣਾਉਣ ਤੇ ਤੁਲ ਗਈ ਹੈ। ਤੇ ਜਿਸ ਤਰੀਕੇ ਦੇ ਨਾਲ ਇਹ ਹਮਲੇ ਹੋ ਰਹੇ ਨੇ ਹਿੰਦੂ ਕੱਟੜਪੰਥੀਆਂ ਤੇ, ਇਹਦੀ ਜੇ ਗੱਲ ਕਰੀਏ ਤਾਂ ਬਾਹਲੀ ਵਾਰ ਤਾਂ ਅੱਜ ਤੱਕ ਪੁੱਛ ਪੜਤਾਲ ਤੋਂ ਬਾਅਦ ਇਹ ਹਮਲੇ ਝੂਠੇ ਸਿੱਧ ਹੋਏ ਨੇ। ਤੇ ਬਾਹਲੀ ਵਾਰ ਪੁਲਿਸ ਨੇ ਖੁਦ ਦਾਅਵਾ ਕੀਤਾ ਕਿ ਇਹ ਹਮਲਾ ਜਿਹੜਾ ਸੀ ਇੱਕ ਡਰਾਮਾ ਸੀ, ਜਿਹੜਾ ਕਿ ਸਿਕਿਉਰਿਟੀ ਲੈਣ ਦੇ ਲਈ ਇਹਨਾਂ ਨੇ ਆਪ ਕੀਤਾ ਸੀ। ਤੇ ਜਦੋਂ ਡਰਾਮਾ ਕਰਦੇ ਹੋਈਏ ਕਈ ਵਾਰੀ ਕੰਮ ਥੋੜਾ ਜਿਹਾ ਤਿੱਖਾ ਹੋ ਜਾਂਦਾ, ਗੋਲੀ ਸੱਚੀ ਵੀ ਵੱਜ ਜਾਂਦੀ ਆ, ਉੱਥੇ ਕੋਈ ਮਰ ਮੁਰ ਵੀ ਜਾਂਦਾ। ਸੋ ਉਸ ਫਿਰ ਡਰਾਮੇ ਨੂੰ ਸੱਚਾ ਬਣਾਉਣ ਦੇ ਲਈ ਉਹਦੇ ਬਹਾਨੇ ਇੰਨਾ ਕੁ ਰੌਲਾ ਰੱਪਾ ਪਾਓ ਕਿ ਬਾਕੀਆਂ ਨੂੰ ਖਤਰਾ ਮੰਨ ਕੇ ਪੁਲਿਸ ਜਿਹੜੀ ਆ, ਸਰਕਾਰ ਜਿਹੜੀ ਆ, ਉਹ ਸਿਕਿਉਰਿਟੀ ਦੇਣ ਲਈ ਮਜਬੂਰ ਹੋ ਜਾਵੇ। ਇਸ ਤਰੀਕੇ ਦੀ ਚਾਲ ਵੀ ਚੱਲੀ ਜਾਂਦੀ ਆ। ਪੰਜਾਬ ਦੇ ਵਿੱਚ ਜਿਨ੍ਹਾਂ ਬੰਦਿਆਂ ਨੇ ਇਹ ਹਾਲ ਦਹਾਈ ਪਾਈ ਹੋਈ ਆ ਕਿ ਅਸੀਂ ਹਿੰਦੂ ਕੱਟੜਪੰਥੀ ਲੀਡਰ ਵਾਂ, ਹਿੰਦੂ ਸ਼ਿਵ ਸੈਨਾ ਤੇ ਹਿੰਦੂ ਫਲਾਨਾ, ਉਹਨਾਂ ਦਾ ਹਿੰਦੂ ਸਮਾਜ ਵਿੱਚ ਵੀ ਕੋਈ ਆਧਾਰ ਨਹੀਂ, ਕੋਈ ਸਤਿਕਾਰ ਨਹੀਂ, ਨਾ ਇਹਨਾਂ ਨੂੰ ਉਹ ਰੈਕੋਗਨਾਈਜ਼ ਕਰਦੇ। ਇਹਨਾਂ ਦੀ ਉਹ ਭੋਰਾ ਵੀ ਪਰਵਾਹ ਨਹੀਂ ਕਰਦਾ ਆਮ ਹਿੰਦੂ। ਪਰ ਇਹ ਧੱਕੇ ਦੇ ਨਾਲ ਹੀ ਐਵੇਂ ਆਪਦੇ ਆਪ ਨੂੰ ਹਿੰਦੂ ਕੌਮ ਦੇ ਨੁਮਾਇੰਦੇ ਇੱਥੇ ਬਣੇ ਫਿਰਦੇ ਆ। ਤੇ ਬਾਹਲੇ ਜ਼ਿਆਦਾ ਲੋਕ ਜਿਹੜੇ ਨੇ ਕਿਸੇ ਨਾ ਕਿਸੇ ਅਪਰਾਧਕ ਮਾਮਲੇ ਦੇ ਜਾਂ ਅਪਰਾਧਕ ਪਿਛੋਕੜ ਵਾਲੇ ਇਹ ਹੁੰਦੇ ਆ। ਤੇ ਇਹ ਆਪਦੇ ਆਪ ਨੂੰ ਹਿੰਦੂ ਸ਼ਿਵ ਸੈਨਾ ਦਾ ਫੱਟਾ ਗੱਡ ਕੇ ਜਾਂ ਕਿਸੇ ਹੋਰ ਇਹੋ ਜਿਹੀ ਸੰਸਥਾ ਦਾ ਫੱਟਾ ਗੱਡ ਕੇ ਪੰਜਾਬ ਦੇ ਵਿੱਚ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਆ ਜਾਂ ਕੋਈ ਹੋਰ ਇਹੋ ਜਿਹੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਕਰਦੇ ਆ। ਤੇ ਕੁੱਲ ਮਿਲਾ ਕੇ ਇਹਨਾਂ ਦਾ ਇੱਛਾ ਇੰਨੀ ਕੁ ਹੁੰਦੀ ਆ ਕਿ ਸਾਨੂੰ ਕੋਈ ਸਿੱਖ ਨੌਜਵਾਨ ਚਾਰ ਗਾਲਾਂ ਗੂਲਾਂ ਹੀ ਕੱਢ ਦੇਵੇ ਜਾਂ ਧਮਕੀ ਦੇ ਦੇਵੇ। ਤੇ ਉਸ ਤੋਂ ਬਾਅਦ ਵਿੱਚ ਫਿਰ ਹਾਲ ਦਹਾਈ ਪਾ ਲੈਂਦੇ ਆ ਕਿ ਸਾਨੂੰ ਧਮਕੀ ਆ ਗਈ ਜੀ, ਸਾਨੂੰ ਤਾਂ ਧਮਕੀ ਆ ਗਈ। ਔਰ ਚਾਅ ਹੀ ਚੜ ਜਾਂਦਾ ਇਹਨਾਂ ਨੂੰ ਕਿ ਲਓ ਜੀ ਸਾਨੂੰ ਸਿੱਖਾਂ ਨੇ ਧਮਕੀ ਦੇਤੀ। ਕੋਈ ਨਾ ਕੋਈ ਜਜ਼ਬਾਤੀ, ਅਸੀਂ ਤਾਂ ਵੈਸੇ ਕਹਿੰਦੇ ਰਹਿੰਦੇ ਆ ਵੀ ਇਹਨਾਂ ਨੂੰ ਕਹਿਣਾ, ਕਿਉਂਕਿ ਇਹਨਾਂ ਦੀ ਕੋਈ ਪਛਾਣ, ਇਹਨਾਂ ਦੀ ਕੋਈ ਮਹੱਲੇ ਦੇ ਵਿੱਚ ਤਾਂ ਕੋਈ ਪੁੱਛਦਾ ਨਹੀਂ ਇਹਨਾਂ ਨੂੰ ਕਹਿ ਕੇ ਲੈਣਾ ਕੀ ਆ। ਆ ਜਿਹੜੇ ਹੁਣ ਕਸ਼ਮੀਰ ਗਿਰੀ ਦੀ ਗੱਲ ਹੋ ਰਹੀ ਆ ਵੀ ਖੰਨੇ 'ਚ ਉੱਥੇ ਅਟੈਕ ਹੋਇਆ, ਅਸੀਂ ਤਾਂ ਕਦੇ ਨਾਂ ਨਹੀਂ ਸੁਣਿਆ ਇੱਥੇ ਵੀ ਇਹ ਕੋਈ ਹੈਗਾ। ਇਹ ਕਹਿੰਦੇ ਜੀ ਸਾਡਾ ਰਾਸ਼ਟਰੀ ਪ੍ਰਚਾਰਕ ਆ। ਚਲੋ ਹੋਏਗਾ, ਉਹਨਾਂ ਲਈ ਵੱਡੀ ਗੱਲ ਹੋਏਗਾ, ਪਰ ਆਮ
ਹਿੰਦੂ ਨੂੰ ਮੈਨੂੰ ਜਿਸ ਬਾਰੇ ਪਤਾ ਵੀ ਇਹ ਕੋਈ ਚੀਜ਼ ਆ, ਉਹਦਾ ਸਿੱਖਾਂ ਨੂੰ ਕੀ ਪਤਾ ਹੋਣਾ। ਤੋ ਇਹੋ ਜਿਹੇ ਹਰ ਸ਼ਹਿਰ ਦੇ ਵਿੱਚ ਕੁਝ ਇਹੋ ਜਿਹੇ ਸ਼ਖਸ, ਇਹੋ ਜਿਹਾ ਐਲੀਮੈਂਟ ਜਿਹੜਾ ਅਸਲ ਵਿੱਚ ਸਮਾਜ ਵਿਰੋਧੀ ਅਨਸਰ ਆ, ਇਹ ਸਾਰੇ ਦੇ ਸਾਰੇ ਇਸ ਵਕਤ ਇਹੋ ਜਿਹਾ ਮਾਹੌਲ ਬਣਾਉਣ ਤੇ ਤੁਲੇ ਹੋਏ ਨੇ, ਜਿਹੜਾ ਮਾਹੌਲ ਸਿੱਖ ਨੌਜਵਾਨਾਂ ਨੂੰ ਮਜਬੂਰ ਕਰਦਾ ਕਿ ਇਹਨਾਂ ਬਾਰੇ ਚਾਰ ਗੱਲਾਂ ਹੀ ਕਹਿ ਦਈਏ। ਕੋਈ ਬੰਦਾ ਗੁੱਸੇ 'ਚ ਕਹਿੰਦਾ ਹੀ ਆ, ਆਮ ਸਿੱਖ ਬੱਚਾ ਜਿਹੜਾ ਜਜ਼ਬਾਤੀ ਆ, ਜਿਹਦੀ ਉਮਰ ਵੱਡੀ ਹੋ ਜਾਂਦੀ ਆ, ਉਹ ਥੋੜਾ ਜਿਹਾ ਠਰਮੇ 'ਚ ਆ ਜਾਂਦਾ ਵੀ ਚਲੋ ਇਹਨਾਂ ਨੂੰ ਕੀ ਕਹਿਣਾ। ਪਰ ਇੱਕ ਉਮਰ ਹੁੰਦੀ ਆ ਜਿਹੜਾ ਬੰਦਾ ਕਹਿੰਦਾ ਮੇਰੇ ਤੋਂ ਰਹਿ ਨਹੀਂ ਹੁੰਦਾ, ਕਿਉਂਕਿ ਗੱਲ ਗੰਦੀ ਤੋਂ ਗੰਦੀ ਕਹਿਣੀ ਆ, ਗੱਲ ਮਾੜੀ ਤੋਂ ਮਾੜੀ ਕਹਿਣੀ ਆ। ਉਹਨਾਂ ਟਾਈਮ ਹਟਣਾ ਹੀ ਨਹੀਂ ਭਗਾਈ ਮਾਰਨੋਂ ਜਿੰਨਾ ਟਾਈਮ ਕੋਈ ਸਿੱਖ ਬੱਚਾ ਉੱਠ ਕੇ ਇਹਨਾਂ ਨੂੰ ਮੂਹਰੇ ਚੈਲੰਜ ਨਹੀਂ ਕਰ ਦਿੰਦਾ। ਸੋ ਇਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਆ ਉਹ ਆਰਾਮ ਦੇ ਨਾਲ ਬੈਠੀ ਰਹਿੰਦੀ ਆ। ਉਹ ਤਾਂ ਕਹਿੰਦੇ ਆ ਸਾਡਾ ਸਾਈਬਰ ਸੈੱਲ ਆ ਜੀ, ਬੜਾ ਅਸੀਂ ਐਕਟਿਵ ਆ ਸੋਸ਼ਲ ਮੀਡੀਆ ਉੱਤੇ, ਜਿਹੜਾ ਇੰਟਰਨੈਟ ਰਾਹੀਂ ਰੈਡੀਕਲਿਜ਼ਮ ਹੋ ਰਹੀ ਆ ਅਸੀਂ ਉਹ ਤੇ ਨਿਗਾਹ ਰੱਖ ਰਹੇ ਆ, ਫਲਾਨੀ ਗੱਲ ਤੇ ਨਿਗਾਹ ਰੱਖ ਰਹੇ ਆ। ਆ ਜਿਹੜਾ ਕੁਝ ਹੋ ਰਿਹਾ ਅੱਜ ਤੱਕ ਕਦੇ ਆਪਾਂ ਇਹ ਸੁਣਿਆ ਵੀ ਸੋਸ਼ਲ ਮੀਡੀਆ ਦੇ ਰਾਹੀਂ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਣ ਵਾਲਿਆਂ ਨੂੰ ਕਦੇ ਪੰਜਾਬ ਪੁਲਿਸ ਨੇ ਜਾਂ ਪੰਜਾਬ ਪੁਲਿਸ ਦੇ ਕਿਸੇ ਅਫਸਰ ਨੇ ਜਾਂ ਕੋਈ ਪਰਚਾ ਦਰਜ ਹੋਇਆ ਹੋਵੇ ਜਾਂ ਇਹਨਾਂ ਤੇ ਕਦੇ ਕੋਈ ਕਾਰਵਾਈ ਹੋਵੇ, ਈਵਨ ਕਿ ਇੱਕ ਫੋਕਾ ਜਿਹਾ ਬਿਆਨ ਵੀ ਨਹੀਂ ਕਦੇ ਆਇਆ। ਹਾਂ, ਹਰ 2-3 ਮਹੀਨਿਆਂ ਬਾਅਦ ਜਿਹੜਾ ਆ ਜਾਂਦਾ ਹੈਗਾ ਕਿ ਸੋਸ਼ਲ ਮੀਡੀਆ ਰਾਹੀਂ ਸਿੱਖਾਂ ਨੂੰ ਰੈਡੀਕਲਿਜ਼ਮ ਹੋ ਰਹੀ ਆ, ਇਹਨਾਂ ਨੂੰ ਤੱਤਾ ਕੀਤਾ ਜਾ ਰਿਹਾ, ਵੱਖਵਾਦ ਉਭਾਰਿਆ ਜਾ ਰਿਹਾ, ਇਹਨਾਂ ਨੂੰ ਨੱਥ ਪਾਵਾਂਗੇ, ਫਲਾਨ ਕਰਾਂਗੇ, ਉਹ ਕਰਾਂਗੇ। ਪਰ ਕਦੇ ਆਮ ਹਿੰਦੂ ਜਿਹੜੇ ਇਸ ਤਰੀਕੇ ਦੀਆਂ ਗੱਲਾਂ ਕਰਦੇ ਆ ਕੱਟੜਵਾਦ ਦੀਆਂ, ਇਹਨਾਂ ਦੀ ਕਦੇ ਕੋਈ ਗੱਲ ਜਿਹੜੀ ਆ ਉਹ ਇਹਨਾਂ ਦੇ ਉੱਤੇ ਕਦੇ ਨੋਟਿਸ ਜਿਹੜਾ ਹੈਗਾ ਉਹ ਨਹੀਂ ਲਿਆ ਜਾਂਦਾ। ਹੁਣ ਇਹ ਜਿਹੜੇ ਬੰਦੇ ਨੇ ਹਿੰਦੂ ਕੱਟੜਪੰਥੀ, ਇਹਨਾਂ ਦਾ ਕੁੱਲ ਮਿਲਾ ਕੇ ਮਤਲਬ ਇੰਨਾ ਕੁ ਹੁੰਦਾ ਤੇ ਹਰੇਕ ਨੂੰ ਸਮਝ ਲੱਗ ਚੁੱਕੀ ਆ। ਪਰ ਜਿਹੜੇ ਬੱਚੇ ਇਹਨਾਂ ਨੂੰ ਗਾਲ ਗਦੱਪੜ ਕਰਦੇ ਆ ਜਾਂ ਮਾੜਾ ਚੰਗਾ ਬੋਲਦੇ ਵੀ ਆ ਫੇਸਬੁੱਕ ਤੇ ਜਾਂ ਹੋਰ ਆ, ਉਹ ਕਹਿੰਦੇ ਆ ਕਿ ਸਾਤੋਂ ਰਹਿ ਹੀ ਨਹੀਂ ਹੁੰਦਾ ਹੈਗਾ। ਇੰਨੀ ਭੈੜੀ ਗੱਲ ਕਹਿੰਦੇ ਆ ਗੁਰੂ ਸਾਹਿਬ ਦੇ ਮੁਤਲਕ ਜਾਂ ਸਿੱਖ ਫਲਸਫੇ ਦੇ ਖਿਲਾਫ ਜਾਂ ਸਾਡੇ ਗੁਰਧਾਮਾਂ ਦੇ ਜਾਂ ਸਿੱਖਾਂ ਦੇ ਬਾਰੇ, ਤੇ ਫਿਰ ਸਾਤੋਂ ਕੁਛ ਉਹ ਉਹਨਾਂ ਨੂੰ ਸਮਝਾਈਦਾ ਵੀ ਇਹਨਾਂ ਨੇ ਤਾਂ ਭੱਜ ਕੇ ਥਾਣੇ ਜਾ ਵੜਨਾ ਤੇ ਉੱਥੇ ਜਾ ਕੇ ਕਹਿਣਾ ਸਾਨੂੰ ਸਿਕਿਉਰਟੀਆਂ ਦਿਓ, ਸਾਨੂੰ ਖਰਚਾ ਦਿਓ ਤੇ ਸਾਡੀਆਂ ਗੱਡੀਆਂ ਮੋਟਰਾਂ ਤੋਂ। ਤੇ ਨਾ ਉਹ ਅਕਲ ਚੱਜ ਦੀ, ਨਾ ਕੋਈ ਸ਼ਕਲ ਚੱਜ ਦੀ। ਉਹ ਬੰਦੇ ਜਿਹੜੇ ਨੇ ਗਨਮੈਨ ਲੈਣ ਦੇ ਲਈ ਆਹ ਹਰਕਤਾਂ ਕਰਦੇ ਤੇ ਬਾਲਿਆਂ ਦੇ ਜ਼ਿਆਦਾ ਕੋਈ ਆਪਦੇ ਨਿੱਜੀ ਕ੍ਰਿਮੀਨਲ ਮਸਲੇ ਹੁੰਦੇ ਆ ਜਿਨ੍ਹਾਂ ਦੇ ਵਿੱਚ। ਤੇ ਪੰਜਾਬ ਦੀ ਪੁਲਿਸ ਜਿਹੜੀ ਇਹਨਾਂ ਪਿੰਡਾਂ 'ਚ ਜੰਮੇ ਪਲੇ ਸਿੱਖ ਨੇ, ਮੁਲਾਜ਼ਮ ਬਣ ਗਏ, ਚਲੋ ਕੋਈ ਗੱਲ ਨਹੀਂ, ਤੁਸੀਂ DSP SSP ASI ਜੋ ਵੀ ਕੁਝ ਹੈਗੇ ਉਹ ਚੰਗੀ ਗੱਲ ਆ। ਪਰ ਤੁਹਾਨੂੰ ਸਾਫ਼ ਪਤਾ ਕਿ ਪੰਜਾਬ ਦੇ ਆਮ ਸਿੱਖਾਂ ਨੂੰ ਇਹਨਾਂ ਤੋਂ ਕੋਈ ਲੋੜ ਨਹੀਂ ਹੈਗੀ ਕਿ ਇਹਨਾਂ ਨੂੰ ਕੁਝ ਕਹਿਣ। ਹਾਂ, ਇਹ ਜ਼ਰੂਰ ਪੁੱਠੇ ਚਾਰਜ ਕਰਦੇ ਆ, ਮਾੜੀਆਂ ਗੱਲਾਂ ਕਰਦੇ ਆ। ਤੁਹਾਨੂੰ ਚਾਹੀਦਾ ਹੈਗਾ ਕਿ ਜਿਹੜਾ ਵੀ ਤੁਹਾਡੇ ਇਲਾਕੇ ਦੇ ਵਿੱਚ ਤੁਸੀਂ SHO ਆ, DSP ਆ, SSP ਆ, ਜਿਹੜਾ ਵੀ ਇਦਾਂ ਦੀਆਂ ਹਰਕਤਾਂ ਹਿੰਦੂ ਕੱਟੜਪੰਥੀ ਕਰਦਾ, ਉਹਨੂੰ ਸੱਦੋ ਥਾਣੇ ਤੇ ਸੱਦ ਕੇ ਉਹਨੂੰ ਕਹੋ ਵੀ ਭਰਾਵਾ ਇੱਥੇ ਬਥੇਰਾ ਕੁਝ ਹੋ ਹਟਿਆ ਤੇ ਸਿੱਖ ਪਹਿਲਾਂ ਹੀ ਤੋਂ ਇਸ ਮਾਹੌਲ ਤੋਂ ਅਸੀਂ ਸਾਰਿਆਂ ਨੇ, ਆਪਾਂ ਨੂੰ ਪਤਾ ਕਿੱਡੀ ਕਤਲੋਗਾਰਦ ਹੋ ਕੇ ਹਟੀ ਆ, ਤੇ ਤੂੰ ਕਿਉਂ ਇੱਥੇ ਅੱਗ ਲਾਉਣ ਲੱਗਿਆ ਹੋਇਆ। ਅੱਜ ਤੱਕ ਆਪਾਂ ਕਦੇ ਸੁਣਿਆ ਕਦੇ ਪੁਲਿਸ ਅਫਸਰਾਂ ਨੇ ਇਹਨਾਂ ਹਿੰਦੂ ਕੱਟੜਪੰਥੀਆਂ ਨੂੰ ਸੱਦ ਕੇ ਇਹਨਾਂ ਨੂੰ ਸਮਝਾਇਆ ਹੋਵੇ ਕਿ ਕਿਉਂ ਬਲਦੀ ਉੱਤੇ ਲਾਂਬੂ ਅੱਗ, ਜਿਹੜਾ ਤੇਲ ਤੁਸੀਂ ਹੋਰ ਪਾਉਂਦੇ ਹੋ, ਅੱਗ ਦੇ ਭਾਂਬੜ ਮੱਚਣਗੇ, ਇੱਥੇ ਲਾਂਬੂ ਲੱਗਣਗੇ। ਤੇ ਇਹ ਜਿਹੜੇ ਲੋਕ ਨੇ ਜਦੋਂ ਥਾਣੇ ਜਾ ਕੇ ਉੱਥੇ ਦਹਾਈਆਂ ਪਾਉਂਦੇ ਨੇ, ਅਫਸਰਾਂ ਦੇ ਕੋਲ ਜਾ ਕੇ ਪਿੱਟਦੇ ਨੇ, ਉਦੋਂ ਕੀ ਹੁੰਦਾ? ਪੁਲਿਸ ਦਾ ਸੌਖਾ ਜਿਹਾ ਕੰਮ ਆ ਕਿ ਸਾਰੇ ਸਿੱਖ ਉਸ ਇਲਾਕੇ ਦੇ ਜਿਹੜੇ ਪੰਥਕ ਸਫਾਂ 'ਚ ਐਕਟਿਵ ਆ ਉਹਨਾਂ ਨੂੰ ਚੱਕ ਲਿਆਓ। ਆਹੀ ਕੁਛ ਹੁਣ ਹੋ ਰਿਹਾ। ਜੇ ਗੁਰਦਾਸਪੁਰ ਗੋਲੀ ਚੱਲੀ ਤਾਂ ਉੱਥੇ ਉਸ ਇਲਾਕੇ ਦੇ ਸਾਰੇ ਜਿਹੜੇ ਪੰਥਕ ਸੋਚ ਵਾਲੇ ਸਿੱਖ ਨੇ ਉਹਨਾਂ ਨੂੰ ਇਹਨਾਂ ਨੇ ਉੱਥੇ ਘੜੀਸੇ ਪਵਾਤੇ ਥਾਣਿਆਂ 'ਚ। ਹੁਣ ਖੰਨੇ ਗੋਲੀ ਚੱਲੀ ਆ ਤਾਂ ਖੰਨੇ ਪੁਲਿਸ ਨੇ ਇਹ ਕੰਮ ਫੜ ਲਿਆ ਕਿ ਜਿੰਨੇ ਪੰਜਾਬ ਦੇ ਵਿੱਚ ਪੰਥਕ ਤੌਰ ਤੇ ਐਕਟਿਵ ਲੋਕ ਨੇ ਉਹਨਾਂ ਸਾਰਿਆਂ ਦੇ ਉੱਤੇ, ਔਰ ਕਈਆਂ ਦੇ ਵਿਚਾਰਿਆਂ ਦੇ, ਕਿਉਂਕਿ ਹਰੇਕ ਬੰਦਾ ਪਰਿਵਾਰ ਵਾਲਾ, ਕਾਰੋਬਾਰ ਵਾਲਾ, ਰੋਜੀ ਰੋਟੀ ਕਰਕੇ ਖਾ ਰਹੇ ਆ, ਤੇ ਉਹਨਾਂ ਨੂੰ ਕਿੰਨੀ ਵੱਡੀ ਇੱਕ ਟੈਨਸ਼ਨ ਹੋ ਜਾਂਦੀ ਆ, ਬਿਪਤਾ ਹੀ ਪੈ ਜਾਂਦੀ ਆ ਜਦੋਂ ਪੁਲਿਸ ਆ ਕੇ ਘਰੇ ਖੜ ਜਾਂਦੀ ਆ ਕਿ ਕੱਲ ਨੂੰ ਜੀ ਤੁਹਾਨੂੰ ਸਾਹਿਬ ਨੇ ਬੁਲਾਇਆ। ਫਿਰ ਪੰਜਾਬ ਦੀ ਪੁਲਿਸ ਦੀ ਬੋਲਬਾਣੀ ਸੁੱਖ ਨਾਲ ਇੰਨੀ ਵਧੀਆ ਬਈ ਅੱਜ ਸਵੇਰੋਂ ਮੈਨੂੰ ਦੁਬਾਰਾ ਫੋਨ ਆਇਆ, ਜਿਹੜਾ ਮੁਲਾਜ਼ਮ ਕੱਲ ਘਰ ਗਿਆ ਸੀਗਾ, ਤੇ ਮੈਂ ਉਹਦੇ ਨਾਲ ਸਲੀਕੇ ਨਾਲ ਨੂੰ ਸਮਝਾਇਆ ਕਿ ਤੁਸੀਂ ਬੋਲਬਾਣੀ ਤਾਂ ਠੀਕ ਰੱਖੋ, ਘੱਟੋ ਘੱਟ ਜਿਹੜਾ ਤੁਸੀਂ ਕਰਨਾ ਉਹ ਤਾਂ ਚਲੋ ਕਰਨਾ ਹੀ ਹੈ। ਸੋ ਇਸ ਮੌਕੇ ਪੰਜਾਬ ਦੀ ਧਰਤੀ ਉੱਤੇ ਪੰਥਕ ਸਫਾਂ 'ਚ ਵਿਚਰਦੇ ਸਿੱਖ ਨੌਜਵਾਨਾਂ ਨੂੰ ਜਿਸ ਤਰੀਕੇ ਨਾਲ ਟਾਰਗੇਟ ਕੀਤਾ ਜਾ ਰਿਹਾ, ਬੇਹੱਦ ਕਸੂਤੀ ਸਥਿਤੀ ਹੈ। 2007 ਦੇ ਵਿੱਚ ਇਦਾਂ ਹੀ
मैं जो जाना शुरू किया भी चलो आप जो कुछ गलत नहीं किया तो चलो ठीक है, इन्होंने पुछगिछ करनी हो। 33 दिन बाद जो मैनू पूरी गारंटी हो गई कि ये तो मैनू छड्डदे ही नहीं, मैं हाई कोर्ट च गया, इन्होंने झूठा मुकदमा बना के 3.5 साल मेरे उदों जेल च लवाए, बिल्कुल झूठा मुकदमा, सिर्फ इस गल ते भी चल जे होर शंगार सिनेमा बंब कांड च तू नहीं भी हैगा तां किहड़ी गल है तो तू सिख आ ना, सिख होने की सज़ा मैनू जिहड़ी सी उस टाइम दित्ती गई। तो मेरी कल्ले की गल नहीं, इदां सारे सिख जगत विच बेअंत सिखां ने पहलां झल्लिया, बेअंत ही इस वेले चल रहे ने ते सारे संसार विच वसदे सिख जिहड़े ने उन्हां नूं इस गल वल ध्यान देना चाहिदा ते पंजाब दीयां जिहड़ियां साडीआं सिख जथेबंदियां ने जां पंथक आगू ने उन्हां नूं सिख जवानी दे हो रहे घाण बारे जां सिख मुद्दिआं उत्ते संघर्ष करन दा चित चेता नहीं हैगा। उन्हां नूं इह हैगा कि अद्धे क ढड्डरियां वाले दे हमैती बन गए, अद्धे क ढड्डरियां वाले दे विरोधी बन गए ते जिहड़ी सिख मुद्दिआं दे उत्ते लड़ाई लड़नी सी, जिहड़ी पंथक मुद्दिआं ते लड़ाई लड़नी सी जां जिहड़ी सिख जवानी दा घाण हो रिहा, इधरले पासे किसी का कोई ध्यान नहीं। सो जिहड़ा ये सारा माहौल बनया होया, इहदे विच सरकार दा रोल इन्ना निकम्मा है बई जिन्ना ज़्यादा कह दीए उन्ना ज़्यादा गुस्सा आउंदा कि एवें बिना किसी गल तो ना उस बंदे की कोई पछाण हुंदी आ, ना उहदी कोई अहमियत हुंदी आ, जिहदे बदले तुसीं कहंदे कहाउंदे सिखां दे घरां दे विच बिपता पा दिंदे हो कि आओ जी थाणे, चलो जी थाणे, तुहानूं बुलाया साहब ने ते साहब नूं ना पता हुंदा किसी गल दा भी ये कित्थे रहिंदा, कौन आ, काहतों आ, जां तां होवे ना भी तुसीं होमवर्क पूरा कीता होया ते एवें ही कोई पटल जा मार देना ते एवें अगले नूं डराई जे जाना। तुसीं साबित करो कि बाकी उस बंदे ने कोई जुर्म कीता ते थाणे सद के उहनूं कहना उल्टा कि तूं साबित करके तूं ये जुर्म नहीं कीता ते वो बंदा बेचारा उत्थों गारंटियां पवाउंदा फिरे, गवाहियां पवाउंदा फिरे कि मैं तां इत्थे नहीं सीगा जी, मैं तां आया नहीं कदे। तो इस तरीके नाल पंजाब दे विच सिख नौजवानों के उत्ते कल्ला थाणिਆਂ 'ਚ इस तरह सद के नहीं, जे बाहला किते ताप चढ़ जाए इन्हों फिर झूठे मुकदमे जिमें कि आप देखिया कि सरदार जसपाल सिंह चौड़ सिद्धवां के रिश्तेदारां नूं 7 साल बिना किसी गल तो कहण दियां ही गल्लां ने कि बरी हो गए। हुण जदों भी किते कोई गल होया करूगी इन्हां बच्चों नूं भी तुसीं ठीक आ जी, तुहानूं अदालत ने बरी करता पर साडे लई तुसीं कोई बरी बुरी नहीं हैगे। सो थाणिਆਂ कचहरियां दे विच जो ये सारा कुछ वापर रहा, ये विच कल्ला पुलिस नहीं है, ये स्टेट की पॉलिसी आ कि सिख जवानी नूं डराई रखो। खुफिया एजेंसियां दे अफसर घरां च जांदे आ ते CID पुलिस ते हर तरीके दे नाल सिखां नूं डराउण धमकाउण दे लई, सिखां 'च दहशत पैदा करन दे लई यतन जिहड़े ने वो कीते जांदे। कदे इन्हां ने उन्हां असल विच सच्ची गल तां इह हैगी आ कि जिहड़े हिंदू कट्टड़पंथी ने इन्हां दी जरूरत ही तां पैंदी आ कि पुलिस साडे नाल आ। किसी सिख पुलिसिए की जां किसी अफसर की इन्नी जरूरत तो है ही नहीं कि किसी हिंदू कट्टरपंथी नूं बिठा के कह देवे कि ये तुसीं की चज फड़िया होया, दूजे दिन तुसीं उठ के इन्हां नूं बंगारदे हो, ललकारदे हो और भड़काहट पैदा करदे हो। क्यों करदे हो इदां दी गल जिहदे नाल तलखी वधे? इन्हां 'च इन्नी जरूरत नहीं है। हाँ, उहदे बदले 'च जिहड़ा कोई सिख बच्चा कोई माड़ी मोटी गल कर देवे उहनूं थाणे सद के उहदे चड्डे पाड़न तक जाना, उहदे उत्ते जुल्म करना, ये बड़ा सोहना आउंदा इन्हां नूं। असीं इस गल दे बिल्कुल असीं नहीं कहते है कि इन्हों मार देना चाहिए जां इन्हों कुछ कर देना चाहिए। हिंदू कट्टरपंथियों नूं इन्हों गनमैन 20 छड्ड के 40 दे दो, पर आम सिखां दा क्यों जोड़ा दुभर कीता होया? इन्हों 40 छड्ड के 50 गनमैन दिओ, गड्डियां दिओ, इहदे नाल किहड़ा इन्हां दा कुछ बन जाना? लोकां नूं पता ही हुंदा भी किन्ने क जोगे हैगे आ, जानदी आ सारी दुनिया भी जिहड़े इह हैगे आ महान नेता, ना कोई शकल ना कोई अकल ना कोई महल्ले दा बुला के राजी इन्हां लोकां नूं, क्योंकि ना तो कोई नैतिकता हैगी आ, ना कोई समाज प्रति जिम्मेवारी है, ना किसी मनुखता का दर्द वा। ते इस तरीके नाल तां लोकां 'च गड्डियां वड्डियां होण जां काफला वड्डा होवे जां गनमैन मिले होण, इन्नी गल दे नाल तां लोकां दे आगू नहीं बनया जा सकीदा ना। लोकां दे आगू बनदे लई अंदर कोई गल होनी चाहिदी आ, कोई अंदर जिहड़ी हैगी आ जज्बा होना चाहिदा। जदों जज्बा ही ये हैगा कि किसी तरीके नाल रौला रप्पा पा के खप खाना जा पा के खबरां खुबरां 'च रहना ते चर्चा जी च आ जाइए भी हाँ बई बड़ा भी वो घैंट आ जी, बड़ा उन्हें तां ऐ कहता भिंडरां वाले संतां नूं, उन्हें तां आह कहता। इन्नियां गल्लां दे नाल किसी नूं माड़ा कह के तुसीं तां चंगे थोड़ी बन जाईदा, कुछ करके दिखाउणा पैंदा समाज दे लई। सो जिहड़ा
ਇਹ ਸਾਰਾ ਮਾਹੌਲ ਆ, ਇਹਦੇ ਵਿੱਚ ਸਿੱਖ ਜਵਾਨੀ ਆ ਜਿਹੜੀ ਉਹ ਕਿੱਧਰ ਜਾਵੇ? ਕੋਈ ਪੰਜਾਬ ਦੇ ਵਿੱਚ ਇਹੋ ਜਿਹੀ ਆਰਗੇਨਾਈਜੇਸ਼ਨ, ਕੋਈ ਪੰਜਾਬ 'ਚ ਇਹੋ ਜਿਹਾ ਪੋਲੀਟੀਕਲ ਲੀਡਰ, ਦੂਰ ਦੂਰ ਤੱਕ ਕੋਈ ਇਹੋ ਜਿਹੀ ਜਥੇਬੰਦੀ ਨਹੀਂ ਦਿਖ ਰਹੀ, ਜਾਂ ਕੋਈ ਇਹੋ ਜਿਹਾ ਮਨੁੱਖੀ ਅਧਿਕਾਰਾਂ ਦਾ ਕੰਮ ਕਰਨ ਵਾਲਾ ਸੰਗਠਨ ਜਾਂ ਕੋਈ ਵਕੀਲ ਨਹੀਂ ਦਿਖ ਰਿਹਾ ਜਿਹਦੇ ਕੋਲੇ ਜਾ ਕੇ ਸਿੱਖ ਜਵਾਨੀ ਪਿੱਟੇ ਕਿ ਸਾਡੇ ਨਾਲ ਆਹ ਹੋ ਰਿਹਾ। ਤੇ ਮਜਬੂਰ, ਮਤਲਬ ਹੈਲਪਲੈਸ ਵੀ ਹਾਂ ਜੀ ਜਿਹੜਾ ਕੁਝ ਹੁੰਦਾ ਚੱਲੋ, ਕਿਉਂ ਕਾਨੂੰਨ ਨੇ ਇਹਨਾਂ ਨੂੰ, ਪੁਲਿਸ ਨੂੰ ਅਧਿਕਾਰ ਦੇ ਦਿੱਤੇ, ਕਿਸੇ ਵੀ ਬੱਚੇ ਨੂੰ, ਕਿਸੇ ਵੀ ਸਿੱਖ ਨੂੰ ਚੱਕ ਲਓ ਤੇ ਜੋ ਕੁਝ ਉਹਦੇ ਨਾਲ ਮਰਜ਼ੀ ਕਰੋ। ਤੇ ਜਿਹੜਾ ਇਹ ਸਾਰਾ ਕੁਝ ਵਾਪਰ ਰਿਹਾ, ਇਹ ਦੁਨੀਆ ਭਰ ਦੇ ਵਿੱਚ ਬੈਠੇ ਸਿੱਖਾਂ ਨੂੰ ਸਮਝ ਹੋਣੀ ਅਤ ਜ਼ਰੂਰੀ ਹੈ। ਕਿਉਂ ਸਮਝ ਹੋਣੀ ਜ਼ਰੂਰੀ ਆ? ਤਾਂ ਕਿ ਤੁਸੀਂ ਇਹ ਸਾਰੀਆਂ ਗੱਲਾਂ ਉੱਥੇ ਦੁਨੀਆ ਦੇ ਵਿੱਚ ਲੋਕਾਂ ਦੇ ਸਾਹਮਣੇ ਉਭਾਰ ਸਕੋ ਕਿ ਪਰਸੀਕਿਊਸ਼ਨ ਅੱਜ ਵੀ ਹੋ ਰਹੀ ਹੈ। ਅੱਜ ਖਾੜਕੂ ਬਾਤ ਤਾਂ ਕੋਈ ਹੈ ਨਹੀਂ, ਪਰ ਇਹ ਕੁਝ ਪੁਲਿਸ ਅਫਸਰ ਚਾਹੁੰਦੇ ਜ਼ਰੂਰ ਆ ਬਈ ਇਹ ਮਾੜਾ ਮੋਟਾ ਖੜਕਾ ਦੜਕਾ ਜਿਹਾ ਹੁੰਦਾ ਰਵੇ ਤਾਂ ਕਿ ਅਸੀਂ ਇਹਨਾਂ ਦੇ ਸਿੱਖਾਂ ਦੇ ਛਿੱਤਰ ਫੇਰਦੇ ਰਹੀਏ, ਕੁਟਾਪੇ ਚਾੜਦੇ ਰਹੀਏ, ਜਲੀਲ ਇਹਨਾਂ ਨੂੰ ਕਰਦੇ ਰਹੀਏ। ਤਾਂ ਉਹ ਬਹਾਨਾ ਜਿਹੜਾ ਹੈ ਉਹ ਜੇ ਹੋਏਗਾ ਤਾਂਹੀਓ ਕੁਝ ਕਰ ਸਕਾਂਗੇ। ਇਸ ਗੱਲ ਦੇ ਲਈ ਖੁਦ ਚਾਹੁੰਦੇ ਆ, ਪਟਿਆਲੇ ਉੱਥੇ ਨਾਭੇ ਜੇਲ੍ਹ 'ਚ ਸੀਗਾ ਇੱਕ ਸਾਡਾ ਮਿੱਤਰ, ਉਹ ਕਿਆ ਕਰੇ ਕਿ ਜਦੋਂ ਮੈਂ ਸੀਏ ਸਟਾਫ ਸੀਗਾ ਉੱਥੇ ਪੁਲਿਸ ਵਾਲੇ ਖੁਦ ਕਹਿੰਦੇ ਹੁੰਦੇ ਸੀਗੇ ਅਸੀਂ ਤਾਂ ਚਾਹੁੰਦੇ ਆ ਤੁਸੀਂ ਮਾੜੀ ਮੋਟੀ ਹਿਲਜੁਲ ਕਰਦੇ ਰਹੋ ਤਾਂ ਕਿ ਅਸੀਂ ਆਪਦੇ ਪੁੱਤਾਂ ਦੇ ਭਤੀਜਿਆਂ ਦੇ ਵੱਡੀਆਂ ਫੀਤੀਆਂ ਲਵਾਉਣੀਆਂ ਰਹੀਆਂ। ਅਸੀਂ ਜਿਹੜੀ ਪਿਛਲੀ ਪੀੜ੍ਹੀ ਸੀ ਅਸੀਂ ਉਹਨਾਂ ਨੂੰ ਕੰਮ ਕਰਕੇ ਉਹਨਾਂ ਦਾ ਅਸੀਂ ਤਰੱਕੀਆਂ ਲਈਆਂ ਨੇ, ਅਸੀਂ ਆਪਦੇ ਭਤੀਜੇ ਭਤੀਜੀਆਂ ਭਰਤੀ ਕਰਾਏ ਨੇ, ਹੁਣ ਉਹਨਾਂ ਨੂੰ ਵੀ ਤਰੱਕੀ ਚਾਹੀਦੀ ਆ। ਸੋ ਸਿੱਖਾਂ ਦਾ ਘਾਣ ਕਰਕੇ ਮੋਢਿਆਂ ਉੱਤੇ ਪਿੱਤਲ ਦੇ ਸਟਾਰ ਵਧਾਉਣ ਦੀ ਜਿਹੜੀ ਬਿਰਤੀ ਆ ਉਹ ਤਾਂ ਇਸ ਸਾਰੀ ਗੱਲ ਵਿੱਚ ਹੱਥ ਰੰਗਣ ਨੂੰ ਤਿਆਰ ਬੈਠੀ ਹੈ। ਕੋਈ ਇਹਨਾਂ ਨੂੰ ਇਹ ਨਹੀਂ ਹੈਗਾ, ਉਹ ਤਾਂ ਕਹਿੰਦੇ ਆ ਕਿ ਜੇ ਬੱਚਾ ਬੰਦਾ ਥੋੜਾ ਚੱਕ ਕੇ ਲੈਂਦਾ ਠੀਕ ਆ ਜੀ 10,000 ਦੇ ਦਿਓ, 5,000 ਦੇ ਦਿਓ। ਆ ਜਿਹੜੇ ਕੱਲ ਗਿਆ ਪੁਲਿਸ ਮੁਲਾਜ਼ਮ ਲੋਕਾਂ ਦੇ ਘਰਾਂ 'ਚ ਕਹਿਣ, ਉਹ ਕਹੀ ਜਾਵੇ ਜੀ ਪੈਸੇ ਕੱਢੋ। ਹੱਦੋਂ ਹੀ ਪਈ ਆ। ਇੱਕ ਤਾਂ ਉਹਨਾਂ ਦੇ ਘਰੇ ਜਾ ਕੇ ਬਿਰਤਾ ਪਾ ਦਿੱਤੀ ਕਿ ਚਲੋ ਜੀ ਹੁਣੇ ਭੇਜੋ ਮੁੰਡਾ, ਕਿੱਥੇ ਆ ਤੁਹਾਡਾ? ਉਹ ਕਹਿੰਦੇ ਜੀ ਕੰਮ ਤੇ ਗਿਆ, ਘਰੇ ਕਿਹੜਾ ਬੈਠਾ, ਲੋਕਾਂ ਨੇ ਕਿਰਤ ਕਰਨੀ ਹੈ, ਰੋਟੀ ਖਾਣੀ ਹੈ। ਤੇ ਉੱਪਰੋਂ ਜਾ ਕੇ ਕਹਿੰਦੇ ਜੀ ਪੈਸੇ ਕੱਢੋ। ਸੋ ਇਸ ਤਰੀਕੇ ਦੇ ਨਾਲ ਜਿਹੜਾ ਇਹ ਮਾਹੌਲ ਆ ਜਿਹਦੇ ਰਾਹੀਂ ਸਿੱਖਾਂ ਦੇ ਮਨਾਂ 'ਚ ਦਹਿਸ਼ਤ ਪਾਉਣ ਦੇ ਯਤਨ ਹੋ ਰਹੇ ਨੇ, ਇਹ ਜਿਹੜਾ ਹਿੰਦੂ ਕੱਟੜਵਾਦ ਆ, ਜਿਹੜਾ ਭਗਵਾਂਕਰਨ ਹੋ ਰਿਹਾ, ਇਹ ਬੇਹੱਦ ਖਤਰਨਾਕ ਆ। ਪਿਛਲੇ ਸਮੇਂ ਦੇ ਵਿੱਚ ਸਿੱਖ ਨੌਜਵਾਨੀ ਨੂੰ ਬਿਆਸ ਦੇ ਪੁਲ ਦੇ ਉੱਤੇ ਸੱਦਾ ਦਿੱਤਾ ਇਹਨਾਂ ਨੇ ਵੀ ਆਓ ਇੱਥੇ ਅਸੀਂ ਤੁਹਾਨੂੰ ਦੇਖਦੇ ਹਾਂ। ਤੇ ਸਾਰੇ ਪੰਜਾਬ ਦਾ ਜਿਹੜਾ ਸਿਆਣਾ ਸੂਝਵਾਨ ਸਮਝਿਆ ਜਾਂਦਾ ਸਿੱਖ ਆ, ਉਹਨੇ ਨੌਜਵਾਨਾਂ ਨੂੰ, ਬੱਚਿਆਂ ਨੂੰ, ਸਿੱਖਾਂ ਨੂੰ ਰੋਕਿਆ ਕਿ ਛੱਡੋ ਭਰਾ, ਐਵੇਂ ਕਮਲ ਕੁੱਟਦੇ, ਉੱਥੇ ਕਿਹਨੇ ਆਉਣਾ? ਪਰ ਉਹ ਸਾਰੇ ਦੇ ਸਾਰੇ ਨੌਜਵਾਨ ਕਹਿੰਦੇ ਵੀ ਜੇ ਉਹ ਆ ਗਏ ਤੇ ਸਾਡੀ ਹੇਠੀ ਹੋਊਗੀ, ਅਸੀਂ ਜਾਣਾ। ਸਾਰਾ ਦਿਨ ਇੱਥੇ ਸਿੱਖ ਨੌਜਵਾਨ ਦੁਪਹਿਰੋਂ ਬੈਠੇ ਰਹੇ, ਨਾ ਉਹਨਾਂ ਨੇ ਆਉਣਾ ਸੀ ਤੇ ਨਾ ਹਿੰਦੂ ਕੱਟੜਪੰਥੀ ਉੱਥੇ ਆਏ। ਤੇ ਪੁਲਿਸ ਜਿਹੜੀ ਸੀ ਉਹਨੇ ਕੀ ਕੀਤਾ ਇਸ ਮੌਕੇ? ਉਹਨੂੰ ਨਹੀਂ ਸੀ ਚਾਹੀਦਾ ਕਿ ਜਿਹੜੇ ਉਹਨਾਂ ਨੂੰ ਵੰਗਾਰਦੇ ਆ, ਲਲਕਾਰਦੇ ਆ, ਉਹਨਾਂ ਨੂੰ ਕਹਿੰਦੇ ਵੀ ਭਾਈ ਹੁਣ ਚੱਲੋ ਉੱਥੇ ਮੂਹਰੇ ਹੋਵੋ ਉਹਨਾਂ ਦੇ ਬਗਾਨੇ ਪੁੱਤਾਂ ਦੇ ਸਾਹਮਣੇ। ਤੇ ਫਿਰ ਕਹਿੰਦੇ ਪਟਿਆਲੇ ਆ ਜਾਓ, ਕਦੇ ਕਹਿੰਦੇ ਜੀ ਉਹ ਨੀਲੋਂ ਦੇ ਪੁਲ ਤੇ ਆ ਜਾਓ। ਸਿੱਖ ਉਧਰ ਨੂੰ ਚਲੇ ਗਏ ਮੁੰਡੇ ਉੱਠ ਕੇ, ਗੱਡੀਆਂ ਭਰ ਕੇ, ਜੀਪਾਂ ਕੋਲੇ ਸੀ, ਸਾਧਨ ਕੋਲੇ ਸੀ ਉਹਨਾਂ ਦੇ। ਪਰ ਇਹ ਕਿਉਂ ਹੋਵੇ? ਏਦਾਂ ਵੀ ਕਿਉਂ ਹੋਵੇ? ਤੇ ਪਰ ਇਹਨਾਂ ਨੂੰ ਰੋਕਣ ਦੀ ਕਿ ਤੁਸੀਂ ਕਿਉਂ ਨਾ ਬੱਚਿਆਂ ਦੇ ਜਜ਼ਬਾਤਾਂ ਨਾਲ ਖੇਡਦੇ ਹੋ, ਇਹ ਜੁਰਤ ਨਹੀਂ ਹੈਗੀ। ਤੇ ਪੁਲਿਸ ਜਿਹੜੀ ਆ ਉਹ ਆਮ ਭੋਲੇ ਭਾਲੇ ਸਿੱਖ ਨੌਜਵਾਨਾਂ ਦਾ ਘਾਣ ਕਰ ਰਹੀ ਹੈ। ਤੇ ਜਿਹੜਾ ਇੱਥੇ ਸੂਰੀ ਹੈ ਇੱਕ ਅੰਮ੍ਰਿਤਸਰ ਦੇ ਵਿੱਚ, ਉਹ ਹਰ 10-15 ਦਿਨੀ ਕੋਈ ਭਕਾਈ ਜੀ ਮਾਰ ਦਿੰਦਾ ਤੇ ਜਦੋਂ ਉਹਦੇ ਦੁਆਲੇ ਹੁੰਦੇ ਆ ਸਿੱਖ, ਫਿਰ ਕਹਿ ਦੂਗਾ ਜੀ ਮੇਰੇ ਬਿਆਨ ਜਿਹੜੇ ਆ ਉਹ ਤਰੋੜ ਮਰੋੜ ਕੇ ਛਾਪ ਦਿੱਤੇ। ਆ ਹੁਣ ਕਹਿਣ ਲੱਗਿਆ ਸੀ ਜਿੱਦਣ ਉੱਥੇ ਅਸ਼ੋਕ ਜਿਹੜਾ ਜਿਹਦੀ ਡੈਥ ਹੋਈ ਆ, ਉੱਥੇ ਧਰਨਾ ਦਿੱਤਾ ਧਾਰੀਵਾਲ ਗੁਰਦਾਸਪੁਰ ਇਲਾਕੇ 'ਚ, ਇਹਨਾਂ ਨੇ ਉੱਥੇ ਕਿਹਾ ਜੀ 2% ਨੇ ਸਿੱਖ ਰਗੜ ਦਿਆਂਗੇ, ਇਹਨਾਂ ਨੂੰ ਕੋਈ ਗੱਲ ਨਹੀਂ ਪੁੱਛਣ ਦੀ ਲੋੜ, ਜੇ ਆ ਵੋ ਆ। ਤੇ ਉਦੋਂ ਬਾਅਦ ਵਿੱਚ ਉੱਥੇ ਮਾਨਸਾ ਦੇ ਵਿੱਚ ਇੱਕ ਗ੍ਰੰਥੀ ਸਿੰਘ ਨੂੰ, ਨੌਜਵਾਨ ਨੂੰ ਉੱਥੇ ਮਾਰਿਆ ਕੁੱਟਿਆ ਜਦੋਂ ਹਿੰਦੂ ਕੱਟੜਪੰਥੀਆਂ ਨੇ, ਜਦੋਂ ਇਹਨੂੰ ਲੱਗਿਆ ਕਿ ਮੇਰੇ ਤੇ ਮੁਕੱਦਮਾ ਬਣ ਸਕਦਾ, ਤੇ ਜਦ ਹੀ ਮਿੰਟੋ ਮਿੰਟੀ ਕਹਿੰਦਾ ਜੀ ਅਸੀਂ ਮੇਰਾ ਤਾਂ ਬਿਆਨ ਕਹਿੰਦਾ ਬਦਲ ਦਿੱਤਾ। ਹੁਣ ਇਹੋ ਜਿਹੇ ਲੋਕਾਂ ਨੂੰ ਤੁਸੀਂ ਕੀ ਕਰੋਗੇ ਜਿਹੜੇ ਖੜੇ ਪੈਰ ਮੁੱਕਰ ਜਾਂਦੇ ਆ? ਕਿਉਂਕਿ ਉਹਨਾਂ ਦੇ ਧਰਮ 'ਚ ਇਹ ਗੱਲ ਕਿ ਜਦੋਂ ਵੀ ਦੇਖੋ ਬਾਤ वो कीजिए हो जिसके 1000 पहलू, कोई तो पहलू बात रह जाए बात बदलने के लिए। सो ਉਹ ਕਹਿਣਾ ਤੇ ਮੁੱਕਰਨਾ ਉਹਨਾਂ ਲਈ ਤਾਂ ਆਮ ਗੱਲ ਆ। ਤੇ ਇਸ ਸਾਰੇ ਸਮੇਂ ਦੌਰਾਨ ਸਿੱਖ ਮਾਨਸਿਕਤਾ
ਤੇ ਸਿੱਖ ਸਰੀਰਕ ਤੌਰ ਤੇ ਵੀ, ਸਾਈਕੋਲੋਜੀਕਲੀ ਵੀ ਤੇ ਸਰੀਰਕ ਤੌਰ ਤੇ ਵੀ ਪਿਸ ਰਹੇ ਨੇ। ਪਹਿਲਾਂ ਤਾਂ ਹਿੰਦੂ ਕੱਟੜਪੰਥੀ ਇਹਨਾਂ ਨੂੰ, ਸਿੱਖਾਂ ਨੂੰ, ਸਿੱਖ ਨੌਜਵਾਨੀ ਨੂੰ ਮਾਨਸਿਕ ਤੌਰ ਤੇ ਸੰਤਾਪ ਦਿੰਦੇ, ਤੇ ਜਦੋਂ ਕੋਈ ਰਿਐਕਸ਼ਨ ਆਉਂਦਾ, ਜਿਹੜਾ ਕਿ ਬਾਹਲੀ ਵਾਰ ਇਹਨਾਂ ਨੇ ਆਪ ਹੀ ਡਰਾਮਾ ਕੀਤਾ ਹੁੰਦਾ, ਜਦੋਂ ਧਮਕੀ ਧਮਕੀ ਆ ਜਾਂਦੀ ਆ, ਮੁੜ ਕੇ ਆਪ ਹੀ ਗੋਲੀ ਗਾਲੀ ਚਲਵਾ ਲੈਂਦੇ ਆ ਆਪਦੇ ਉੱਤੇ, ਤੇ ਮੁੜ ਕੇ ਫਿਰ ਸਰੀਰਕ ਤੌਰ ਦੇ ਉੱਤੇ ਸਿੱਖਾਂ ਉੱਤੇ ਫਿਰ ਜ਼ੁਲਮ ਹੋਣ ਦਾ ਆਧਾਰ ਬਣ ਜਾਂਦਾ ਵੀ ਚਲੋ ਜੀ ਤੁਹਾਨੂੰ ਥਾਣੇ ਬੁਲਾਇਆ। ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹਦੇ ਵਿੱਚ ਸਾਡੀ ਕੌਮ ਦੇ ਬੱਚਿਆਂ ਦਾ ਹੱਥ ਫੜਨ ਲਈ, ਬਾਂਹ ਫੜਨ ਲਈ ਕੋਈ ਤਿਆਰ ਨਹੀਂ। ਕੋਈ ਲੀਡਰ, ਕੋਈ ਜਥੇਬੰਦੀ ਬਿਆਨ ਤੱਕ ਦੇਣ ਨੂੰ ਤਿਆਰ ਨਹੀਂ ਕਿ ਕਿਉਂ ਇਹਨਾਂ ਨੌਜਵਾਨ ਬੱਚਿਆਂ ਨਾਲ ਇੱਦਾਂ ਹੋ ਰਿਹਾ। ਪਹਿਲਾਂ ਧਾਰੀਵਾਲ ਦੇ ਵਿੱਚ ਚੱਲਦਾ ਸੀ ਕੰਮ, ਹੁਣ ਖੰਨੇ ਸ਼ੁਰੂ ਹੋ ਗਿਆ, ਪਰਸੋਂ ਨੂੰ ਕਿਤੇ ਲੁਧਿਆਣੇ ਹੋ ਜੂ, ਫਿਰ ਮੋਗੇ ਹੋ ਜੂ, ਕਿਤੇ ਹੋਰ ਹੋ ਜੂ। ਹਰ ਸ਼ਹਿਰ ਦੇ ਵਿੱਚ ਇਹਨਾਂ ਨੇ ਆਹ ਜਿਹੜੇ ਹਿੰਦੂ ਕੱਟੜਪੰਥੀ ਆ ਉਹ ਤਿਆਰ ਕੀਤੇ ਹੋਏ ਨੇ। ਉਹ ਇੱਕ ਅੱਧਾ ਹਵਾਈ ਫੈਰ ਜਾਂ ਆਪ ਹੀ ਕੱਢ ਲੈਣਗੇ, ਮੁੜ ਕੇ ਖਬਰ ਜੀ ਦੇ ਦਿੰਦੇ ਨੇ, ਕਹਿੰਦੇ ਜੀ ਇੱਧਰ ਨੂੰ ਭੱਜ ਗਿਆ, ਉੱਧਰ ਨੂੰ ਭੱਜ ਗਿਆ, ਤੇ ਉਸ ਇਲਾਕੇ ਦੇ ਸਾਰੇ ਸਿੱਖਾਂ ਦੀ ਸ਼ਾਮਤ ਆ ਜਾਂਦੀ ਹੈ। ਇਹ ਜਿਹੜਾ ਸਾਰਾ ਚੱਲ ਰਿਹਾ, ਇਹਨੂੰ ਖਾੜਕੂਆਂ ਦੀ ਕਾਰਵਾਈ ਜਾਂ ਖਾਲਿਸਤਾਨੀ ਸੰਘਰਸ਼ ਦੀ ਕਾਰਵਾਈ ਬਣਾ ਕੇ ਦਰਸਾਉਣ ਵਿੱਚ ਵੀ ਇਹ ਲੋਕਾਂ ਨੂੰ ਲੱਗੇ ਕਿ ਖਾਲਿਸਤਾਨੀ ਜਿਹੜੇ ਨੇ, ਇਹ ਸਾਰੇ ਦੇ ਸਾਰੇ ਖਾਲਿਸਤਾਨੀ ਜਿਹੜੇ ਨੇ ਇਹ ਹਿੰਦੂਆਂ ਦੇ ਦੁਸ਼ਮਣ ਆ, ਵੀ ਆਹ ਦੇਖੋ ਹਿੰਦੂਆਂ ਨੂੰ ਮਾਰਦੇ। ਜਦੋਂ ਕਿ ਖਾਲਿਸਤਾਨੀ ਲਹਿਰ ਦਰਮਿਆਨ ਬਾਹਲੇ ਨਹੀਂ ਤਾਂ 50 ਤੋਂ ਵੱਧ ਇਹੋ ਜਿਹੇ ਖਾੜਕੂ ਹੋਏ ਨੇ ਜਿਹੜੇ ਹਿੰਦੂ ਪਰਿਵਾਰਾਂ ਚੋਂ ਆ ਕੇ ਕੌਮ ਦੇ ਲੇਖੇ ਲੱਗੇ। ਪੰਡਤ ਮੋਹਰ ਸਿੰਘ ਜਿਹੜਾ ਹੈ ਉਹ ਵੀ ਪੰਡਤਾਂ ਦਾ ਮੁੰਡਾ ਸੀ, ਰੋਸ਼ਨ ਲਾਲ ਬਰਾਗੀ, ਤੇ ਪੰਡਤ ਪੰਡਤਾਂ ਦਾ ਮੁੰਡਾ ਸੀ ਬਲਦੀਪ ਕੁਮਾਰ ਸ਼ਰਮਿਆਂ ਦਾ ਮੁੰਡਾ ਸੀ, ਉਹ ਬਲਦੀਪ ਸਿੰਘ ਫੂਲ ਬੱਬਰ ਖਾਲਸਾ ਚ ਰਿਹਾ। ਸੋ ਜੇਕਰ ਖਾਲਿਸਤਾਨੀ ਲਹਿਰ ਵਾਕਿਆ ਹੀ ਹਿੰਦੂਆਂ ਦੀ ਦੁਸ਼ਮਣ ਹੈ, ਹਿੰਦੂਆਂ ਨੂੰ ਮਾਰਦੇ ਆ, ਤਾਂ ਫਿਰ ਇਹ ਜਿਹੜੇ ਹਿੰਦੂਆਂ ਦੇ ਮੁੰਡੇ ਆ ਇਹ ਕਿਉਂ ਖਾਲਿਸਤਾਨੀ ਲਹਿਰ ਦਾ ਹਿੱਸਾ ਬਣ ਗਏ? ਇਹਨਾਂ ਨੂੰ ਕਿਉਂ ਨਹੀਂ ਲੱਗਿਆ ਕਿ ਭਿੰਡਰਾਂਵਾਲਾ ਗਲਤ ਸੀ? ਜਿਸ ਹਿੰਦੂ ਪਰਿਵਾਰ ਦੀ ਲੜਕੀ ਜਿਹਨੂੰ ਗੁੰਡਾ ਚੱਕ ਕੇ ਲੈ ਗਿਆ, ਬਦਮਾਸ਼ ਚੱਕ ਕੇ ਲੈ ਗਿਆ, ਉਹ ਸੰਤ ਜਰਨੈਲ ਸਿੰਘ ਨੇ ਆਪਦੇ ਜਥੇ ਦੇ ਸਿੰਘ ਭੇਜ ਕੇ ਉਹ ਵਾਪਸ, ਉਹ ਜਿਹੜੀ ਇੱਜ਼ਤ ਜਿਹਦੀ ਬਚਾਈ ਪਰਿਵਾਰ ਦੀ, ਉਹ ਕਿਵੇਂ ਕਹਿ ਦੂਗਾ ਕਿ ਭਿੰਡਰਾਂ ਵਾਲੇ ਸੰਤ ਗਲਤ ਸੀਗੇ? ਪਰ ਅਸਲ ਵਿੱਚ ਇਹ ਸਾਰੀ ਖੇਡ ਜਿਹੜੀ ਆ ਖੇਡੀ ਜਾ ਰਹੀ, ਉਹਦਾ ਨਿਸ਼ਾਨਾ ਇਹ ਆ ਕਿ ਖਾਲਿਸਤਾਨੀ ਲਹਿਰ ਨੂੰ ਹਿੰਦੂਆਂ ਦੇ ਦੁਸ਼ਮਣ ਦੇ ਰੂਪ ਦੇ ਵਿੱਚ ਕਿ ਹਿੰਦੂਆਂ ਨੂੰ ਮਾਰਦੇ ਫਿਰਦੇ, ਜਦੋਂ ਕਿ ਹਕੀਕਤ ਇਹ ਹੈ ਕਿ ਖਾਲਿਸਤਾਨੀ ਲਹਿਰ ਨਾ ਹਿੰਦੂਆਂ ਦੇ ਖਿਲਾਫ ਆ, ਨਾ ਮੁਸਲਮਾਨਾਂ ਦੇ ਖਿਲਾਫ ਆ, ਨਾ ਕਿਸੇ ਹੋਰ ਦੇ। ਉਹ ਸਿੱਖੀ ਦੇ ਹੱਕ 'ਚ ਆ, ਸਿੱਖੀ ਦੀ ਚੜ੍ਹਦੀ ਕਲਾ ਤੇ ਸਿੱਖ ਹੱਕਾਂ ਦੀ ਰਾਖੀ, ਇਹੋ ਜਿਹਾ ਦੇਸ਼ ਕਾਲ ਸਿਰਜਣਾ ਜਿੱਥੇ ਸਿੱਖ ਸ਼ਾਨ ਦੇ ਨਾਲ ਜਿਉ ਸਕਣ, ਇਹ ਖਾਲਿਸਤਾਨੀ ਲਹਿਰ ਦਾ ਏਜੰਡਾ। ਪਰ ਇਹਨੂੰ ਹਿੰਦੂਆਂ ਦੇ ਦੁਸ਼ਮਣ ਵਜੋਂ ਖੜਾ ਕਰਨ ਦੇ ਲਈ, ਉਭਾਰਨ ਦੇ ਲਈ ਹਰ ਨਿੱਕੀ ਮੋਟੀ ਗੱਲ ਨੂੰ ਇਉਂ ਬਣਾ ਦੇਣਾ ਕਿ ਲਓ ਜੀ ਇਹ ਤਾਂ ਖਾਲਿਸਤਾਨੀਆਂ ਦੀ ਕਾਰਵਾਈ ਹੈ। ਤੇ ਬਾਹਲੀ ਵਾਰ ਹੋ ਚੁੱਕਿਆ, ਕਈ ਵਾਰ ਹੋ ਚੁੱਕਿਆ ਕਿ ਬਾਅਦ ਵਿੱਚ ਜਿਹੜਾ ਉਹ ਹਮਲਾ ਸੀ, ਉਹ ਜਦੋਂ ਪੁਲਿਸ ਲੱਗੀ ਰਹਿੰਦੀ ਹੈ, ਅਖੀਰ ਤੇ ਕਹਿੰਦੇ ਆ ਜੀ ਇਹ ਤਾਂ ਇਹਨਾਂ ਦਾ ਆਪ ਦਾ ਹੀ ਕੰਮ ਨਿਕਲਿਆ। ਕਈ ਵਾਰ ਇਦਾਂ ਹੋ ਚੁੱਕਿਆ। ਸੋ ਜਿਹੜਾ ਇਹ ਕੰਮ ਹੋ ਰਹੇ ਨੇ, ਇਹਦੇ ਵਿੱਚ ਇੱਕ ਬਟਾਲੇ ਦੇ ਵਿੱਚ ਹੋਇਆ ਹੁਣ ਕੰਮ। ਸ਼ਿਵ ਸੈਨਾ ਪੰਜਾਬ ਦਾ, ਇੱਕ ਤਾਂ ਇਹ ਨਹੀਂ ਸਮਝ ਆਉਂਦੀ, ਸਿੱਧਾ ਹੀ ਸ਼ਿਵ ਸੈਨਾ ਪੰਜਾਬ ਦਾ ਪ੍ਰਧਾਨ ਤੇ ਉਪ ਪ੍ਰਧਾਨ ਹੀ ਨਿਕਲਦਾ, ਜਿਹੜਾ ਫਿਰ ਦੇਖਦੇ ਆ। ਰਮੇਸ਼ ਨਈਅਰ ਦੇ ਭਰਾ ਮੁਕੇਸ਼ ਨਈਅਰ ਦਾ ਬਟਾਲੇ 'ਚ 25 ਫਰਵਰੀ ਨੂੰ ਕਤਲ ਹੋਇਆ ਸੀ, ਤੇ ਪੁਲਿਸ ਨੇ ਜਿਹੜਾ ਕਤਲ ਦੀ ਇਹਦੀ ਸਾਰੀ ਕਹਾਣੀ ਦੱਸੀ ਆ ਹੁਣ, ਉਹ ਕਹਿੰਦੇ ਜੀ ਜਿਹੜਾ ਇਹ ਕਤਲ ਵਾ ਇਹ ਲੁੱਟ ਦੀ ਮਨਸ਼ਾ ਨਾਲ ਇਹ ਮਤਲਬ ਹੋਇਆ ਵੀ ਲਟੇਰਿਆਂ ਦਾ ਕੰਮ। ਤੇ ਇਹ ਜਿਹੜੀ ਸਾਰੀ ਗੱਲ ਹੈ, ਇਹਦੇ ਵਿੱਚ ਚੇਤੇ ਰੱਖਣ ਦੀ ਲੋੜ ਆ ਕਿ ਪਿਛਲੇ ਸਾਲ ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਦੇ ਅਧੀਨ ਪਿੰਡ ਜਗਤਪੁਰ ਖਾਰੀਆਂ ਦੇ ਸ਼ਿਵ ਸੈਨਾ ਨਾਲ ਸੰਬੰਧਿਤ ਅਜੇ ਸਲਾਰੀਆ ਉੱਤੇ ਜਦੋਂ ਹਮਲਾ ਹੋਇਆ ਸੀ, ਉਦੋਂ ਵੀ ਪੁਲਿਸ ਨੇ ਕਿਹਾ ਸੀਗਾ ਕਿ ਇਹ ਘਟਨਾ ਆਪਸੀ ਰੰਜਿਸ਼ਬਾਜੀ ਤੇ ਕੁਝ ਵਿਅਕਤੀਆਂ ਦੀ ਆਪਸੀ ਖਹਿਬਾਜੀ ਦੇ ਨਾਲ ਬਣੀ ਹੈ। ਸੋ 80% ਤੋਂ ਵੱਧ ਵਾਰ ਮਤਲਬ ਇਹ ਗੱਲ ਹੋ ਚੁੱਕੀ ਆ ਕਿ ਆਪਸੀ ਲੜਾਈ ਝਗੜੇ ਜਿਹੜੇ ਨੇ ਇਹਨਾਂ ਦੇ ਉਹ ਬਣਦੇ ਆ ਆਧਾਰ ਗੋਲੀਬਾਰੀ ਦਾ, ਤੇ ਜਾਂ ਫਿਰ ਆਪ ਇਹਨਾਂ ਨੇ ਕੀਤਾ ਹੁੰਦਾ ਕਾਰਾ ਸਿਕਿਉਰਿਟੀ ਲੈਣ ਲਈ। ਸਿਕਿਉਰਿਟੀਆਂ ਇਹਨਾਂ ਨੂੰ ਵੈਸੇ ਹੀ ਦੇ ਦੇਣੀਆਂ ਚਾਹੀਦੀਆਂ ਨੇਗੀਆਂ। ਆ ਪਿੱਛੇ ਜੇ
ਲੁਧਿਆਣੇ ਦੀ ਖਬਰ ਸੀਗੀ, ਥੋਕ ਦੇ ਵਿੱਚ ਇਹਨਾਂ ਨੂੰ ਗਨਮੈਨ ਦਿੱਤੇ ਗਏ ਤੇ ਗਨਮੈਨ ਜਿਹੜੇ ਨੇ ਉਹ ਲੈਣ ਤੋਂ ਬਾਅਦ ਵੀ, ਕਿਉਂਕਿ ਮਨਸ਼ਾ ਤਾਂ ਇਸ ਤੋਂ ਅੱਗੇ ਦੀ ਆ, ਟਾਰਗੇਟ ਤਾਂ ਇਸ ਤੋਂ ਅੱਗੇ ਆ, ਜਿਹੜਾ ਮਾਹੌਲ ਸਿਰਜਣ ਦੇ ਲਈ, ਜਿਹੜਾ ਮਾਹੌਲ ਦੇ ਵਿੱਚ ਤਲਖੀ ਤੇ ਨਫ਼ਰਤ ਤੇ ਜ਼ਹਿਰ ਪੈਦਾ ਕਰਨ ਦੇ ਲਈ ਇਹ ਲੋਕ ਲੱਗੇ ਹੋਏ ਨੇ, ਉਹ ਇਹਨਾਂ ਨੂੰ ਗਨਮੈਨਾਂ ਦੇ ਨਾਲ ਹੋਰ ਫਿਰ ਹੋ ਜਾਂਦਾ ਵੀ ਲੈ ਵੀ ਹੁਣ ਤਾਂ ਫੱਟੇ ਚੱਕ ਦਿਆਂਗੇ, ਤੇ ਆਪਦੇ ਗਨਮੈਨਾਂ ਦੀ ਹਾਜ਼ਰੀ ਦੇ ਵਿੱਚ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਂਦੇ। ਲਗਾਤਾਰ ਇਹੋ ਜਿਹੀਆਂ ਹਰਕਤਾਂ ਹੋ ਰਹੀਆਂ ਨੇ ਤੇ ਉਹਦਾ ਭਾਵ ਇਹੀ ਹੈਗਾ ਕਿ ਸਿੱਖ ਨੌਜਵਾਨ ਭੜਕ ਕੇ, ਜਿਵੇਂ ਜਦੋਂ ਸ਼ੇਰ ਫੜਨਾ ਹੋਵੇ ਤਾਂ ਬੱਕਰੀ ਬੰਨ੍ਹ ਦਈਦੀ ਹੈ ਤੇ ਸ਼ੇਰ ਜਿਹੜਾ ਹੈ ਉਹ ਬੱਕਰੀ ਦੀ ਮੈਂ ਸੁਣ ਕੇ ਬੱਕਰੀ ਮਿਆਂਕਦੀ ਆ, ਸ਼ੇਰ ਉਧਰ ਨੂੰ ਆ ਜਾਂਦਾ ਤੇ ਸ਼ੇਰ ਫੜਿਆ ਜਾਂਦਾ। ਉਵੇਂ ਹੀ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਫੜ ਕੇ ਉਹਨਾਂ ਦੇ ਅੰਦਰ ਟੈਰਰ ਭਰਨ ਲਈ ਕੋਈ ਬਹਾਨਾ ਚਾਹੀਦਾ, ਕਟਾਪਾ ਚੜ੍ਹਨ ਲਈ ਕੋਈ ਬਹਾਨਾ ਚਾਹੀਦਾ। ਸ਼ਰੇਆਮ ਸੀਏ ਸਟਾਫ ਦੇ ਪੁਲਿਸ ਮੁਲਾਜ਼ਮਾਂ ਨੂੰ ਪਤਾ ਹੁੰਦਾ ਕਿ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ, ਪਰ ਪਹਿਲਾਂ ਇਹ ਡਰਾਮਾ ਕੀਤਾ ਜਾਂਦਾ ਕਿਸੇ ਹਿੰਦੂ ਕੱਟੜਪੰਥੀ ਵੱਲੋਂ ਕਿ ਮੇਰੇ ਤੇ ਅਟੈਕ ਹੋ ਗਿਆ, ਤੇ ਫਿਰ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਵੀ ਖੰਨੇ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੂੰ ਸੱਦਾ ਪੱਤਰ ਆ ਗਿਆ ਵੀ ਆਓ ਜੀ ਇੱਥੇ ਸੀਏ ਸਟਾਫ 'ਚ, ਤੇ ਉੱਥੇ ਉਹਨਾਂ ਨਾਲ ਬੁਰੀ ਕਰਨਗੇ। ਤੇ ਜਿਹੜਾ ਇਹ ਸਾਰਾ ਕੁਝ ਕਿਸੇ ਬੇਦੋਸ਼ੇ ਨਾਲ ਇਸ ਤਰ੍ਹਾਂ ਹੋਏਗਾ, ਜ਼ੁਲਮ ਹੋਏਗਾ, ਉਹ ਟਿਕ ਕੇ ਕਿੱਥੋਂ ਬੈਠੇਗਾ? ਅਸਲ ਗੱਲ ਆਹੀ ਆ ਕਿ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਣ ਦੇ ਲਈ ਮਾਹੌਲ ਤਿਆਰ ਕੀਤਾ ਜਾ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਕੰਮ ਤੱਤਾ ਹੋਵੇ ਤੇ ਸਾਨੂੰ ਮੌਕਾ ਮਿਲੇ, ਕਿਉਂਕਿ ਜਿਹੜੀ ਵਾਰਦਾਤ ਕਰਨ ਵਾਲਾ ਹੁੰਦਾ ਉਹ ਤਾਂ ਇੱਕ ਅੱਧਾ ਹੁੰਦਾ, ਉਹਦੇ ਬਹਾਨੇ 35-40 ਹੋਰ ਚੱਕ ਲਓ, ਕਿਸੇ ਦੇ ਕੋਲੋਂ 50,000 ਪਰਿਵਾਰ ਦੇ ਕੋਲੋਂ ਲੈ ਲਓ, ਕਿਸੇ ਤੋਂ 20,000 ਲੈ ਲਓ, ਕਿਸੇ ਤੋਂ ਲੱਖ ਲੈ ਲਓ, ਕਿਸੇ ਤੋਂ 2 ਲੱਖ ਲੈ ਲਓ। ਸੋ ਇੱਕ ਤਾਂ ਪੈਸੇ ਇਕੱਠੇ ਕਰਨ ਦਾ ਜੁਗਾੜ ਬਣਦਾ, ਦੂਜਾ ਮੁਲਕ ਦੀ ਸੇਵਾ ਕਿ ਅਸੀਂ ਦੇਖੋ ਜੀ ਤੁਹਾਡੇ ਦੇਸ਼ ਦੇ ਦੁਸ਼ਮਣ ਜਿਹੜੇ ਆ, ਕਿਉਂਕਿ ਜਦੀ ਕਹਿੰਦੇ ਆ ਇਹ ਪਾਕਿਸਤਾਨ ਦਾ ਏਜੰਟ ਆ, ਤੋ ਸਿੱਖ ਨੌਜਵਾਨਾਂ ਨੂੰ ਨਿਸ਼ਾਨੇ ਉੱਤੇ ਰੱਖ ਕੇ ਜਿਸ ਤਰੀਕੇ ਦੇ ਨਾਲ ਇਹ ਖੇਡਾਂ ਖੇਡੀਆਂ ਜਾ ਰਹੀਆਂ ਨੇ, ਇਹਦਾ ਡਟਵਾਂ ਵਿਰੋਧ ਕਰਨ ਦੀ ਲੋੜ ਆ। ਪਰ ਸਾਡੇ ਲਈ ਅਫਸੋਸ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਨਾ ਤਾਂ ਬਾਦਲ ਦਲ ਦਾ ਕਿਸੇ ਲੀਡਰ ਦਾ ਇਸ ਵੱਲ ਧਿਆਨ ਵਾ, ਵੋਟਾਂ ਵੇਲੇ ਚਲੇ ਜਾਣਗੇ ਘਰਾਂ 'ਚ, ਉਦੋਂ ਕਹਿਣਗੇ ਸਿੱਖ ਸਾਨੂੰ, ਅਸੀਂ ਕੌਮ, ਅਸੀਂ ਧਰਮ ਦੇ, ਅਸੀਂ ਜੇ ਤੇ ਬੋ। ਨਾ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਬੋਲਦਾ, ਨਾ ਜਥੇਦਾਰ ਅਕਾਲ ਤਖਤ ਬੋਲਦੇ ਆ, ਨਾ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੀਡਰ ਬੋਲਦਾ ਹੈ, ਨਾ ਜਿਹੜੀਆਂ ਪੰਥਕ ਧਿਰਾਂ ਦੇ ਆਗੂ ਨੇ ਉਹ ਬੋਲਦੇ ਆ। ਸਿੱਖ ਜਵਾਨੀ ਜਿਹੜੀ ਆ ਉਹ ਨਿਸ਼ਾਨੇ ਤੇ ਆ, ਤੇ ਪੰਜਾਬ ਪੁਲਿਸ ਜਿਹੜੀ ਆ ਉਹ ਆਪਦੀਆਂ ਮਨਮਰਜ਼ੀਆਂ ਕਰ ਰਹੀ ਆ, ਜਿਹਦੇ ਵਿੱਚ ਹਿੰਦੂ ਕੱਟੜਪੰਥੀ ਡਰਾਮੇਬਾਜ਼ੀਆਂ ਕਰ ਕਰਕੇ ਝੂਠੇ ਕੇਸ ਬਣਵਾ ਰਹੇ ਨੇ, ਲੋਕਾਂ ਦੇ ਉੱਤੇ ਤਸੀਹੇ ਤੇ ਤਸ਼ੱਦਦ ਕਰਨ ਦਾ ਜੁਗਾੜ ਬਣਾ ਰਹੇ ਨੇ। ਇਸ ਸਾਰੀ ਸਥਿਤੀ ਵਿੱਚ ਪੰਜਾਬ ਦੀ ਸਿੱਖ ਜਵਾਨੀ ਜਿਹੜੀ ਆ, ਜੇ ਉਹ ਘਰਾਂ 'ਚ ਇਹ ਨਾ ਕਲਪੇ ਕਿ ਜੋ ਮਰਜ਼ੀ ਕਰੋ, ਮੈਨੂੰ ਬਾਹਰ ਭੇਜੋ, ਇੱਥੋਂ ਮੈਨੂੰ ਕੱਢੋ ਇੱਥੋਂ, ਤੇ ਕਿਉਂ ਨਾ ਲੋਕ ਕਹਿਣਗੇ ਛੇਤੀ ਤੋਂ ਛੇਤੀ ਆਪਾਂ ਆਪਦੇ ਜਵਾਕਾਂ ਨੂੰ ਬਾਹਰ ਕੱਢੀਏ। ਸੋ ਇੱਥੇ ਇਹੋ ਜਿਹਾ ਮਾਹੌਲ ਬਣਾਉਣਾ ਕਿ ਪੰਥਕ ਤੌਰ ਦੇ ਉੱਤੇ ਸਰਗਰਮ ਕੋਈ ਬੰਦਾ ਇੱਥੇ ਰਹਿਣ ਦੀ ਗੱਲ ਹੀ ਨਾ ਸੋਚੇ, ਜਾਂ ਜਿਹਦੇ ਜ਼ਿਹਨ ਦੇ ਵਿੱਚ, ਦਿਮਾਗ ਦੇ ਵਿੱਚ ਕੋਈ ਗੱਲ ਹੈ, ਪੰਥ ਪ੍ਰਸਤੀ ਦੀ ਭਾਵਨਾ ਹੈ, ਉਹ ਨਾ ਰਵੇ। ਤੇ ਦੂਜੇ ਜਿਹੜੇ ਆਈਲਟਸ ਕਰਨ ਜੋਗੇ ਆ, ਬੜੀ ਔਖੀ ਆਈਲਟਸ ਦੀ ਪੜ੍ਹਾਈ, ਜਿਹੜੇ ਉਹ ਕਰ ਸਕਦੇ ਆ, ਜਹੀਨ ਬੰਦੇ ਸਾਡੇ, ਉਹ ਪੰਜਾਬ 'ਚ ਬਚੂਗਾ ਕੀ? ਸੋ ਪੰਜਾਬ ਨੂੰ ਬੰਜਰਾਂ ਦਾ ਸੂਬਾ, ਪੰਜਾਬ ਨੂੰ ਅਯਾਸ਼ੀਆਂ ਤੇ ਬਦਮਾਸ਼ੀਆਂ ਦਾ ਸੂਬਾ ਬਣਾਉਣ ਦੇ ਲਈ ਜੋ ਪਲੈਨਿੰਗ ਚੱਲ ਰਹੀ ਆ, ਉਹਦੇ ਵੱਡੇ ਪ੍ਰੋਜੈਕਟ ਦਾ ਇੱਕ ਹਿੱਸਾ ਵਾ ਕਿ ਸਿੱਖ ਨੌਜਵਾਨਾਂ ਨੂੰ ਥਾਣਿਆਂ 'ਚ ਸੱਦ ਕੇ ਝੂਠੇ ਕੇਸਾਂ ਦੇ ਵਿੱਚ ਫਸਾ ਕੇ ਉਹਨਾਂ ਤੇ ਜ਼ੁਲਮ ਕੀਤਾ ਜਾਵੇ, ਤਾਂ ਕਿ ਟੈਰਰ ਫੈਲਾਇਆ ਜਾਵੇ, ਤਾਂ ਕਿ ਦਹਿਸ਼ਤ ਫੈਲਾਈ ਜਾਵੇ, ਤਾਂ ਕਿ ਕੋਈ ਸਿੱਖ ਜਿਹੜਾ ਹੈ ਉਹ ਪੰਥਕ ਸਭਾ 'ਚ ਸਰਗਰਮ ਨਾ ਹੋ ਸਕੇ। ਸਾਨੂੰ ਇਸ ਪਾਸੇ ਧਿਆਨ ਦੇਣਾ ਪਊਗਾ, ਕਿਉਂਕਿ ਇਹ ਸਾਡੀ ਕੌਮ ਦਾ ਮਸਲਾ। ਸੋ ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ, ਕੱਲ ਫੇਰ ਮਿਲਾਂਗੇ। ਫਤਿਹ ਅਰਜ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।